ਤਬਾਹੀ ਲਾ ਦੀ ਆ ਲਾਸ਼ਾਂ ਸਾਡਾ ਸਵਾ ਨੇ ਇਹਦੇ ਬੜੀਆਂ ਲਾਸ਼ਾਂ ਹੁੰਦੀਆਂ ਵੱਡੇ ਹੋਏ ਸਿੱਖ ਤੇ ਵੱਡੇ। ਉਸੋਂ ਬਚੇ ਹੋਏ। ਆ ਹਾਂਜੀ ਬਦਲਾ ਦਿਨ ਕਿੰਦਾ ਸੀ ਬੜੀ ਵੇਖਿਆ ਇਹ ਗੁਰਦੁਆਰਾ ਇਤਿਹਾਸ ਥੇ ਆ ਬੋਰਡ ਇਹ ਕਿਹੜੀ ਪੱਤੀ ਚ ਆਉਂਦਾ ਗੁਰਦੁਆਰਾ? ਗੁਰਦੁਆਰਾ ਦੋਨਾਂ ਗੁਰਦੁਆਰਾ ਸਾਡਾ ਸਿੱਖਾਂ ਦਾ ਸਾਂਝਾ ਸੀ। ਨਹੀਂ ਤੁਸੀਂ ਕਹਿੰਦੇ ਚਾਰ ਪੱਤੀਆਂ ਹੁੰਦੀਆਂ, ਮੈਂ ਕਿਹਾ ਕਿਹੜੀ ਪੱਤੀ ਵਿੱਚ ਸੀ ਗੁਰਦੁਆਰਾ ਇਹ? ਉਹ ਇਹ ਸਾਂਝੇ ਅੱਛਾ। ਚੰਗਾ ਖਾਤਾ ਇੱਕ ਛੱਡਿਆ ਹੁੰਦਾ ਸੀ ਅੱਛਾ ਅੱਛਾ। ਜਿਵੇਂ ਅਸੀਂ ਮਸੀਤਾਂ ਦੀ ਨਮਾਜ਼ ਪੜ੍ਹਦੇ ਹਾਂ ਹਾਂ। ਇਹ ਫਿਰ ਗੁਰਦੁਆਰੇ ਚ ਇੱਕ ਵੱਡੀ ਸਾਡੀ ਪਰਾਤ ਬਣਾਈ ਹੁੰਦੀ ਅੱਛਾ ਉਹਦੇ ਇੱਕ ਕੜਾ ਪਾਉਂਦੇ ਸਨ। ਇੱਕ ਪੱਤੀ ਸੀ ਕੰਗਲਿਆਂ ਦੀ ਅੱਛਾ। ਤੇ ਇੱਕ ਪੱਤੀ ਸੀ ਵਿਰਕਾਂ ਦੀ। ਇੱਕ ਵਿਰਕਾਂ ਦੀ ਦੋ ਹੋ ਗਈਆਂ। ਦੋ ਹਾਂਜੀ। ਚਾਰ ਪੱਤੀਆਂ ਪਿੰਡ ਦੀ ਦਾਤਾ ਤੁਹਾਡੇ ਚਾਰ ਪੱਤੀਆਂ ਪਿੰਡ ਦੀਆਂ? ਚਾਰ ਪੱਤੀਆਂ। ਇਹ ਬਾਬਾ ਜੀ ਕੰਗਲੇ ਕੀ ਕੁਜ਼ਾਤ ਹੈ ਉਹਨਾਂ ਦੀ? ਚਿੰਗਲੇ ਜਾਤ ਸੀ, ਕੰਗਲੇ ਜਾਤ ਸੀ। ਚਾਰ ਪੱਤੀਆਂ ਪਿੰਡ ਦੀਆਂ? ਚਾਰ ਪੱਤੀਆਂ, ਚਾਰ ਨੰਬਰਦਾਰ। ਨੰਬਰਦਾਰ ਕਿਹੜੇ ਕਿਹੜੇ? ਹਾਂ ਇੱਕ ਪਾਲਾ ਸਿੰਘ ਸੀ, ਅੱਛਾ ਇੱਕ ਲੰਬਰ ਲਾਭ ਸਿੰਘ ਸੀ। ਅੱਛਾ ਹਾਂਜੀ ਅੱਛਾ ਲਾਭ ਸਿੰਘ ਬਿਲਕ ਸੀ। ਅੱਛਾ। ਵਰਕਾਜ਼ ਟੱਪਾ ਸਾਡਾ ਇਹ ਵਰਕਾਜ਼ ਟੱਪਾ ਹੈ। ਇਹ ਜਿਹੜਾ ਤੁਹਾਡਾ ਇਹ ਵਿਰਕਾਂ ਦੀ ਪੱਤੀ 'ਚ ਬੈਠੇ ਹੋ? ਹਾਂਜੀ ਇਹ ਪਿੰਡ ਵਿਰਕਾਂ ਦੇ ਸਨ। ਹਾਂ ਹਾਂ। ਇਹ ਜਿਹੜੀਆਂ ਹੋਰ ਗੋਤਾਂ ਨਾ ਵਿੱਚ ਆਈਆਂ ਅੱਛਾ ਇਹ ਫਾਲਤੂ ਨੇ। ਅੱਛਾ। ਇਲਾਕਾ ਸਾਡਾ ਵਿਰਕਾਇਤ ਦਾ ਸੀ। ਇਹ ਫਿਰ ਹੌਲੀ ਹੌਲੀ ਅੱਜ ਵੀ ਹੁਣ ਲੋਕੀ ਨਾਲ ਗਏ ਤੂੰ ਹੀ ਮਾਲਕ ਦੇ ਮਨ ਨਾਲ। ਇਹ ਖੱਦਰੀਆਂ ਦੇ ਨਾਮ ਨੇ। ਅੱਛਾ ਬਾਬਾ ਜੀ ਤੁਸੀਂ ਦੋ ਸਿੱਖਾਂ ਦੇ ਨਾਮ ਦੱਸੇ ਨੇ ਜਿਹੜੇ ਨੰਬਰਦਾਰ, ਤੇ ਦੂਸਰੀ ਦੋ ਪੱਤੀਆਂ ਦੇ ਉਹ ਵੀ ਸਿੱਖ ਸਨ ਨੰਬਰਦਾਰ? ਹਾਂ ਚਾਰਾਂ ਪੱਤੀਆਂ ਦੇ ਸਿੱਖ ਸਨ ਨੰਬਰਦਾਰ? ਨੰਬਰਦਾਰ ਉਹ ਸਨ। ਸਾਡੇ ਜਿਹੜੇ ਘਰ ਸਨ ਨਾ ਹਾਂ। ਕਮਿਆਰਾਂ ਦੇ ਇੱਕ ਕੁਨਬਾ ਸੀ ਸਾਡਾ ਨੇ। ਅੱਛਾ। ਆ ਬੜੀਆਂ ਸਨ। ਅੱਜ ਦਿਓ ਵੇਲੀ ਉਹਨਾਂ ਦੀ ਲੋਈ ਬਣਾਈ ਸੀ। ਅਸੀਂ ਆ ਮੰਗਦੇ ਰਹਿੰਦੇ। ਅੱਛਾ ਜੀ। ਆਹੋ ਕਹਿੰਦੇ ਬੁੱਢੀਆਂ ਤੁਹਾਡੇ ਅੱਗੇ ਬੁੱਢੇ ਚੜ ਜਾਣਾ। ਉਹ ਜਿਹਦੇ ਘਰ ਪੁੱਤਰ ਹੁੰਦਾ ਸੀ ਨਾ ਉਹ ਪਕਾਉਂਦੇ ਸੀ। ਜਾਂ ਜਿਹਦਾ ਪੁੱਤਰ ਵਿਆਹ ਜਾਣਾ ਉਹਨਾਂ ਸੌਖੀ ਹੁੰਦੀ। ਲੋਈ ਕਿਵੇਂ ਮੰਗਦੇ ਹੋ, ਕੀ ਕਹਿੰਦੇ ਹੋ? ਉਹਨਾਂ ਮੁੰਡਿਆਂ ਦੇ ਨਾ ਵੱਡਿਆਂ ਡਾਂਗਾ ਲਾਦੀਆਂ ਹੱਥ ਜਾ ਕੇ ਨਾ ਚੁੱਲ੍ਹੇ ਠਾ ਜਾਂਦੇ ਪੱਠਨੇ ਲਿਆ ਸਾਨੂੰ ਦੇ। ਉਹਨਾਂ ਕੁੜੀਆਂ ਕਹਣਾ ਨੀ ਅੰਦਰ ਕੀ ਬਣਾਣੀ ਹੈ, ਨੀ ਸੋਈ ਚ ਧਾਗਾ ਪਾਣੀ ਹੈ, ਸਾਨੂੰ ਤੇ ਛੇਤੀ ਛੇਤੀ ਟੋਰ। ਕੁੜੀਆਂ ਵੀ ਜਵਾਨਾਂ ਅੱਛਾ ਲੱਗੀਆਂ ਨੀ ਅੰਦਰ ਕੀ ਬਣਾਣੀ ਹੈ, ਨੀ ਸੋਈ ਚ ਧਾਗਾ ਪਾਣੀ, ਨੀ ਸਾਨੂੰ ਛੇਤੀ ਛੇਤੀ ਟੋਰ। ਨਾਲ ਇੰਜ ਕਹੀ ਜਾਣਾ ਹੈ? ਅੱਛਾ। ਨਹੀਂ ਬੰਨੇ ਨਿਕਲ ਕੇ ਸਾਨੂੰ ਛੇਤੀ ਛੇਤੀ ਸੋਚਣਾ ਨਾ ਥੋੜੇ ਲਿਆਉਣੇ ਜੁਨਾ ਪੈਣੇ ਨਾ। ਅੱਛਾ। ਨਾਲ ਪੈਸੇ ਨਹੀਂ ਦੇਣੇ ਪਰ ਨਹੀਂ ਦੇ ਚੁੱਲ੍ਹਾ ਚੌਂਕੇ ਠਾ ਦੇਣੇ ਉਹਨਾਂ ਨੇ। ਆ ਜਿਹੜਾ ਜੌਨ ਸਿੰਘ ਸੀ ਇਹਨਾਂ ਦਾ ਬਾਪੂ ਉਹ ਰੋਈ ਵਾਲੇ। ਅੱਛਾ। ਉਹ ਜਿਉਣ ਸਿੰਘ ਸੀ ਉਹਦਾ ਨਾਮ? ਜੌਨ ਸਿੰਘ। ਅੱਛਾ। ਉਹਨੂੰ ਨਾ ਬੁੱਢੇ ਹੋਏ ਨੂੰ ਇਹੀ ਗੱਲਾਂ ਸੁਣਨੀਆਂ ਉਹਨਾਂ ਸਰਦਾਰਾਂ ਦੀਆਂ ਗੱਲਾਂ ਐਵੇਂ ਦੀਆਂ ਸੁਣਾਓ। ਸਰਦਾਰ ਨਹੀਂ ਸਨ। ਹਾਂਜੀ। ਉਹ ਭਗਤੂਰਾਂ ਦਾ ਚਾਚਾ ਸੀ ਅੱਛਾ। ਜੌਨ ਸਿੰਘ। ਆ ਮੋਗਾ ਵੱਜਦਾ ਚੌਧਰੀਆਂ ਦਾ ਜੌਨ ਸਿੰਘ ਵਾਲਾ ਮੋਗਾ। ਅੱਛਾ। ਅੱਛਾ। ਉਹਨਾਂ ਭੈਣ ਉਹਨਾਂ ਬੰਦ ਲਿਆ ਪੁਚਕਾ। ਅੱਛਾ। ਤੇ ਤਰਾਇ ਕੋੜੀਆਂ ਉੱਤੇ ਢਾਪਿਆ। ਉਹਦੇ ਕਿਤੇ ਵੱਢ ਕੇ ਵਗਾਉ ਸਨ ਜੌਨ ਸਿੰਘ ਨੇ। ਅੱਛਾ। ਬੁੱਢਾ ਹੋਇਆ ਇਹਨਾਂ ਕੜਿਆਲੀਆਂ। ਅੱਛਾ। ਕੜਿਆਲ ਦੇ ਸਿੱਖ ਬੜੇ ਉੱਥੇ ਆ ਡਿਗੜੇ ਵਾਲੇ? ਆਹੋ ਇਸ਼ਾਰੇ ਰੋਡ ਤੇ ਇਹਨਾਂ ਦਾ ਜੋਰ। ਅੱਛਾ। ਇਹ ਨਾ ਉਹ ਜਿਹਦੇ ਨੇ ਪੁਚਕਾ ਲਈ ਜਾਂਦਾ ਮਾਲਕ ਨਹੀਂ ਅੱਜ ਜੰਡਾਲੇ ਵਾਲੇ। ਹਾਂ ਇੱਥੇ ਇੱਕ ਹੁੰਦਾ ਸੀ ਮਸ਼ੀਨੀ ਮਕਬੂਲ। ਅੱਛਾ। ਖੋਖਰ ਉਹਦੀ ਮਕਈ ਦੀ ਰਾਖੀ। ਇੱਕ ਸਿੱਖ ਹੁੰਦਾ, ਇੱਕ ਸਾਮ ਸੀ ਚੱਕ ਦਾ ਚੱਪਾ, ਇੱਕ ਸਾਡੇ ਪਿੰਡ ਦਾ ਸੀ ਨਾਰਾ। ਇਹਨਾਂ ਨੇ ਉਹ ਪੈਂਦਾ ਸੀ ਮਕਈ। ਉਹ ਸੋਚਿਆ ਮੁਸ਼ਕੇ ਚ ਬੰਦੇ ਉਹ ਸੋਚਿਆ ਬਾ ਮੇਰਾ
ਇਹਨਾਂ ਦਾ ਪਿਆਰ था। ਉਹਦਾ ਕਿ ਮੇਰੇ ਭਰਾਵਾਂ ਦੀ ਜ਼ਮੀਨ ਉਹ ਬੁੱਝ ਕੇ ਜੋ ਹਾਂ ਦਾ ਨਾਰਾ ਮਾਰਿਆ। ਉਹਦਾ ਕਿ ਜੇ ਕੋ ਮੇਰੇ ਭਰਾ ਦਾ ਪੁੱਤਰ ਆਏ ਤੇ ਮੈਨੂੰ ਮਿਲ ਪਵੇ, ਮੈਨੂੰ ਦੁਸ਼ਮਣ ਚੁੱਕੀ ਉਹ ਕਿਤੇ ਬਾਜ ਪੈ ਗਿਆ। ਉਹ ਦੋਨਾਂ ਲੜ ਕੇ ਇਹਨਾਂ ਦਾ ਜੋਰ ਸੀ ਉਦੋਂ ਵੀ ਸਿੱਖਾਂ ਦੇ ਵੀ ਇਹ ਫਿਰ ਉਹ ਛੱਡ ਕੇ ਛੁੱਟ ਕੇ ਬਚਕਾ ਭੱਜ ਗਏ। ਅੱਛਾ ਅੱਛਾ। अस्सलाम वालेकुम जी, सत श्री अकाल। मैं ਤੁਹਾਡਾ ਵੀਰ ਮੁਹੰਮਦ ਨਵੀਰ। ਨਾਜ਼ਰੀਨ, ਤੁਸੀਂ ਮੇਰੇ ਚੈਨਲ ਮੇਰਾ ਪਿੰਡ ਮੇਰਾ ਪੰਜਾਬ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਅਸੀਂ ਪਿੰਡ ਪਹੁੰਚੇ ਜੀ ਮਦਾਰ। ਇਸ ਪਿੰਡ ਦੇ ਵਸਨੀਕ ਬਜ਼ੁਰਗ ਜਿਹੜੇ ਨੇ ਮਦਾਰ ਦੇ, ਉਹ ਸਾਡੇ ਨਾਲ ਮੌਜੂਦ ਨੇ। ਇਹਨਾਂ ਨੂੰ ਪੁੱਛਾਂਗੇ ਇੱਥੇ ਕਿਹੜੇ ਸਿੱਖ ਸਰਦਾਰ ਰਹਿੰਦੇ ਹਨ, ਕਿਉਂਕਿ ਆਂਦੇ ਨੇ ਕਿ ਬਹੁਤ ਜ਼ਿਆਦਾ ਤੇ ਸਿੱਖ ਸਰਦਾਰ ਰਹਿੰਦੇ ਹਨ ਤੇ ਚੰਦ ਘਰ ਥੋੜੇ ਬਹੁਤੇ ਮੁਸਲਮਾਨਾਂ ਦੇ ਹਨ, ਬਾਕੀ ਜ਼ਿਆਦਾ ਜਿਹੜੇ ਸਰਦਾਰ ਇੱਥੇ ਸਿੱਖ ਰਹਿੰਦੇ ਸਨ। ਤੇ ਇਹ ਪਿੰਡ ਦੇ ਵਸਨੀਕ ਇਹਨਾਂ ਨੂੰ ਸਾਰਾ ਪਤਾ ਤੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਵੀਡੀਓ ਵੇਖ ਲਾਈਕ ਸ਼ੇਅਰ ਲਾਜ਼ਮੀ ਕਰਨਾ। ਬਾਬਾ ਜੀ ਕੀ ਨਾਮ ਆਪਣਾ? ਮੇਰਾ ਨਾਮ ਨੂਰ ਮੁਹੰਮਦ। ਹਾਂਜੀ। ਤੁਹਾਡੇ ਵਾਲ ਸਾਹਿਬ ਦਾ? ਬਾਲਤ ਦਾ ਮੀਰ ਦੀਨ ਤੇ ਕੋਈ ਮੀਰ ਬਚਕਾ ਕਰਦਾ। ਅੱਛਾ, ਮੀਰ ਬਖਸ਼। ਤੇ ਉਹਨੂੰ ਇਹ ਗੱਲ ਸੀ, ਉਹ ਲੰਦਾ ਦੀ ਘੋੜੀਆਂ। ਅੱਛਾ ਬਾਬਾ ਜੀ, ਆਪਣੀ ਜ਼ਾਤ ਵੀ ਦੱਸਦੇ ਆ। ਕਮਿਆਰ। ਮਿਆਰ ਹੋ ਗਈ। ਉਹ ਪਹਿਲੋਂ ਕਦੀ ਥਾਂ ਸੀ ਕਮਿਆਰ, ਅੱਛਾ ਫਿਰ ਅਸੀਂ ਹੋਏ ਪ੍ਰਜਾਪਤ। ਅੱਛਾ ਕਿਉਂ? ਇਹ ਜਿਹੜੇ ਸਨ ਲੋਕ ਸਿੱਖ, ਅੱਛਾ ਇਹ ਸਰਦਾਰਾਂ ਨੂੰ ਇਹਨਾਂ ਨੂੰ ਖੱਤਰੀ ਨਹੀਂ ਸਨ ਜਾਣਦੇ। ਖੱਤਰੀਆਂ ਦੀ ਦੁਕਾਨਾਂ ਹੁੰਦਾ ਮੰਡੀ, ਉਦੋਂ ਐ ਸਰਦਾਰਾਂ ਨਹੀਂ ਸੀ ਜਿਵੇਂ ਹੋਣੇ। ਅੱਛਾ। ਤੇ ਉਹ ਫਿਰ ਇਹਨਾਂ ਨੇ ਸਨ ਜਾਣਦੇ ਤੇ ਕਮਿਆਰਾਂ ਨਾਲ ਉਹਨਾਂ ਦਾ ਸਾਂਝ ਵਿਰਾਜ ਸੀ। ਅੱਛਾ ਅੱਛਾ। ਉਹ ਫਿਰ ਇਹਨਾਂ ਨਾਲ ਜਿਸਲੇ ਇਹਨਾਂ ਗੁਰਨਾ ਜਦੋਂ ਉਦੋਂ ਤਿੰਨੀ ਆਉਂਦੇ ਸਨ, ਉਦੋਂ ਫਿਰ ਇਹਨਾਂ ਤੋਂ ਪੈਸੇ ਨਹੀਂ ਸਭ ਦੇ ਮਾਮਲੇ ਨੇ। ਉਹ ਮਾਮਲਾ ਫਿਰ ਲਿਆ ਕੇ ਨਾ ਤੇ ਕਮਿਆਰਾਂ ਨੂੰ ਆਖਣਾ ਤੁਸੀਂ ਸਾਨੂੰ ਲਿਆ ਕੇ ਦਿਓ। ਇਹ ਫਿਰ ਬਣ ਕੇ ਉਹਨਾਂ ਦੇ ਪਰਜਾ ਪਾਦ ਪਾਪਾ ਸਾਡੀ ਪੱਦ ਰੱਖਦੇ ਨੇ। ਅੱਛਾ। ਆਉਂਦੇ ਜੀ ਅੱਜ ਮੈਂ ਹੁਣ ਆਉਂਦੇ ਨੇ ਜਦ ਜਿਹਦਾ ਬਕਾਇਆ ਰਾਜਾ ਤੇ ਇਹਨਾਂ ਨੂੰ ਫਿਰ ਉਹਨਾਂ ਕਹਿੰਦਾ ਤੁਸੀਂ ਸਾਡੀ ਪੱਦ ਦੇ ਸਾਂਝੇ ਹੋ, ਪਰ ਸਾਨੂੰ ਟਾਈਮ ਨਾ ਪਾਇਆ ਜਿੱਤੇ ਅਸੀਂ ਤਾਂ ਅੱਗੇ ਸਾਡੀ ਬੇਇੱਜ਼ਤੀ ਨਹੀਂ ਹੁੰਦੀ ਤੇ ਸਾਡੀ ਪੱਦ ਰੱਖੀ। ਇਹਨਾਂ ਨੂੰ ਫਿਰ ਆਂਦੇ ਨੇ ਪ੍ਰਜਾਪਤ। ਪ੍ਰਜਾਪਤ। ਹਾਂ ਪ੍ਰਜਾਪਤ। ਪ੍ਰਜਾਪਤ। ਅੱਛਾ। ਪਰ ਸਾਡੀ ਪੱਦ ਦੇ ਸਾਂਝੇ। ਅੱਛਾ। ਇਹ ਸਾਡੀ ਪੱਦ ਤੱਕ ਫਿਰ ਇਹਨਾਂ ਜਿਹੜੇ ਤਾਦੋ ਜਾਣਾ ਜਿਹੜੇ ਦਾਣੇ ਫੱਕਾ ਹੋਣੇ ਨਾ ਉਹ ਖੱਤਰੀਆਂ ਲੈ ਜਾਣੇ। ਇਹਨਾਂ ਵਿਆਜ ਤੇ ਪੈਸੇ ਕਢਾਏ ਉਹਨੇ ਸਰਦਾਰਾਂ ਸਿੱਖਾਂ। ਅੱਛਾ। ਇਹਨਾਂ ਪੈਸੇ ਕਢਾਏ ਉਹਨੇ ਵਿਆਜ ਤੇ। ਉਹਨਾਂ ਉਹ ਭੈਣ ਜਾਨੇ ਜਿਹੜੇ ਉਹਨੇ ਖੱਤਰੀ ਰੋੜੇ ਇਹ ਪੜੇ ਹੁੰਦੇ ਸਨ। ਉਦੋਂ ਪੜਿਆ ਕੋ ਮਿਲਦਾ ਹੁੰਦਾ ਸੀ, ਉਹਦੇ ਆਮ ਲੋਕ ਪੜ ਗਏ। ਤੋ ਉਹਦਾ ਕੀ ਆਖਣਾ? ਉਹਦਾ ਕਹਿੰਦਾ ਸਰਦਾਰ ਜੀ ਚਲੋ ਤੁਸੀਂ ਨਾ ਆ ਵਿਆਜ ਦੇ ਜਾਓ ਤੇ ਮੋਲ ਖੜਾ ਰਹਿਣ ਦਿਓ, ਪਾਏ ਥੱਲੇ ਨਾ ਨਿਕਲਣਾ। ਜੇ ਉਹਨਾਂ ਆਖਣਾ ਵੀ ਨਾ ਉਹਨੇ ਸਰਦਾਰ ਜੀ ਇਹ ਕਿਹੜੀ ਗੱਲ ਹੈ? ਇਹ ਖੱਤਰੀ ਬੜੇ ਲੋਕ ਸਨ, ਇਹ ਮਾਲਕੀ ਨਹੀਂ ਸੀ ਇਹਨਾਂ ਨਾਲ ਲੱਗਦੀ। ਅੱਛਾ। ਨਾ ਸਾਡੇ ਨਾਲ ਲੱਗਦੀ ਸੀ। ਅੱਛਾ। ਇਹ ਜਦੋਂ ਪੱਟੋ ਆਇਆ ਨਾ ਇਸ ਫਿਰ ਐਲਾਨ ਕੀਤਾ ਮਾਲਕ ਹਰ ਚੀਜ਼ ਇੱਕੋ ਜਿਹੀ ਹੈ, ਮਾੜਾ ਤਗੜਾ ਹਰ ਇੱਕੋ ਜਿਹਾ ਹੋਣਾ ਚਾਹੀਦਾ। ਇਸ ਫਿਰ ਦਰੋੜੇ ਨੇ ਨਿਯਮ ਆ ਗਏ। ਅੱਜ ਜਦੋਂ ਪਾਕਿਸਤਾਨ ਬਣਿਆ ਫਿਰ ਸਾਡੇ ਲੋਕਾਂ ਨੇ ਨਾ ਪਵਨ ਲੱਗਣ। ਅੱਛਾ ਅੱਛਾ। ਤੇ ਜਿਹੜੇ ਵੱਡੇ ਲੋਕ ਸਨ ਉਹਨਾਂ ਦੀ ਤੋੜੀਆਂ। ਹਾਂਜੀ। ਤੇ ਉਹ ਤੋੜੀਆਂ ਇਹਨੂੰ ਫਿਰ ਰੱਬ ਨੇ ਦਿੱਤੀ ਇੱਕ ਜੀ ਬੜਾ ਵੱਡਾ ਬੰਦਾ ਕਰਾਚੀ ਦਾ। ਸਰਦਾਰ ਸੀ ਕੋਈ? ਨਹੀਂ, ਮੁਸਲਮਾਨ ਸੀ। ਸਰਦਾਰਾਂ ਦੀ ਗੱਲ ਸੁਣਾ। ਉਹ ਗੱਲ ਸਰਦਾਰਾਂ ਦੀ ਆਉਣੀ ਨਾ। ਅੱਛਾ ਅੱਛਾ, ਸੁਣਾ ਦੋ। ਉਹ ਫਿਰ ਉਹਨੂੰ ਪਕੜਿਆ। ਉਹ ਆਖਿਆ ਤੂੰ ਮੇਰੇ ਤੋਂ ਕੋਈ ਕਰਜ਼ਾ ਲਵਾਲਾ ਹੈ, ਮੈਨੂੰ ਪਕੜ ਕੇ ਕੀ ਲੈਣਾ? ਤੇ ਪਾਕਿਸਤਾਨ ਦਾ ਕਰਜ਼ਾ ਲਵਾਲਾ ਹੈ, ਜੇ ਨਹੀਂ ਤੇ ਮੇਰੇ ਤੋਂ ਕੋਈ ਕੰਮ ਲਾਇਆ। ਉਹਦਾ ਕਿਹਾ ਕੀ ਕੰਮ ਦੇਣਾ? ਉਹਦਾ ਕਿਹਾ ਕਿ ਮੈਂ ਤੈਨੂੰ ਕੰਮ ਦੇਣਾ। ਉਹ ਲਿਆਉਂਦਾ ਸੀ ਪੌੜੀਆਂ ਦਾ ਮਾਲ
ਆ ਮਲਿਕਾਰ ਲੋਕ ਤੋਂ ਮਨ ਉਹਦੇ ਲਈ ਆ ਜਿਹੜੀ ਆਟਮ ਨੇ ਮੁਸਲਮਾਨ ਬਣਾਉਂਦੇ ਨੇ ਇਹਨਾਂ ਲੋਕਾਂ ਨੂੰ ਕੋਈ ਪਤਾ ਨਹੀਂ ਮੁਸਲਮਾਨਾਂ ਤੋਂ ਬਗੈਰ ਮਤਲਬ ਇਹ ਲਿਆਉਂਦਾ ਕੁਆੜ ਖਾਨੇ ਦਾ ਪਾ ਇਹ ਜਿਹੜਾ ਡਾਕਟਰ ਕਤੀਲ ਹੈ ਨਾ ਇਹ ਸਾਡੇ ਬਣਾ ਦੇ ਨਾ ਇਹ ਮੁਸਲਮਾਨ ਸੀ ਇਹਨੇ ਛੋਟੇ ਚੱਲਾ ਉਦੋਂ ਦੇ ਤੋਂ ਦਿੱਤਾ ਹੁਣ ਜਿਹੜੇ ਸਰਦਾਰ ਸਨ ਸਾਡੇ ਪਿੰਡ ਸਨ ਕੋਈ ਕੰਗਰ ਨਹੀਂ ਇੱਕ ਪੱਤੀ ਸੀ ਕੰਗਰਿਆਂ ਦੀ ਅੱਛਾ ਤੇ ਇੱਕ ਪੱਤੀ ਸੀ ਵਿਰਕਾਂ ਦੀ ਇੱਕ ਵਿਰਕਾਂ ਦੇ ਦੋ ਹੋ ਗਈਆਂ ਦੋ ਹਾਂਜੀ ਇੱਕ ਸੀ ਪੱਤੀ ਚਾਰ ਪੱਤੀਆਂ ਪਿੰਡ ਦੀ ਦਾਤਾ ਤੁਹਾਡੇ ਚਾਰ ਪੱਤੀਆਂ ਪਿੰਡ ਦੀਆਂ ਚਾਰ ਇਹ ਬਾਬਾ ਜੀ ਕੰਗਲੇ ਕੀ ਕੋਈ ਜ਼ਾਤ ਹੈ ਉਹਨਾਂ ਦੀ ਕਿੰਗਰੇ ਜਾਤ ਸੀ ਕੰਗਲੇ ਕਿ ਕਿੰਗਰੇ ਕਿੰਗਰੇ ਕਿੰਗਲੇ ਤੁਸੀਂ ਕਿੰਗਲੇ ਆਂਦੇ ਹੋ ਕਿੰਗਰੇ ਅੱਛਾ ਕੰਗਲੇ ਜਾਤ ਸੀ ਤੇ ਚਾਰ ਪੱਤੀਆਂ ਪਿੰਡ ਦੀਆਂ ਚਾਰ ਪੱਤੀਆਂ ਚਾਰ ਨੰਬਰਦਾਰ ਨੰਬਰਦਾਰ ਕਿਹੜੇ ਕਿਹੜੇ ਹਾਂ ਇੱਕ ਪਾਲਾ ਸਿੰਘ ਸੀ ਅੱਛਾ ਇੱਕ ਨੰਬਰ ਲਾਭ ਸਿੰਘ ਸੀ ਅੱਛਾ ਹਾਂਜੀ ਅੱਛਾ ਲਾਭ ਸਿੰਘ ਮਿਲਕ ਸੀ ਅੱਛਾ ਵਰਕਾਜ਼ ਟੱਪਾ ਸਾਡਾ ਇਹ ਵਰਕਾਜ਼ ਟੱਪਾ ਹੈ ਇਹ ਜਿਹੜਾ ਤੁਹਾਡਾ ਇਹ ਵਿਰਕਾਂ ਦੀ ਪੱਤੀ 'ਚ ਬੈਠੇ ਹੋਣ ਹਾਂਜੀ ਇਹ ਪਿੰਡ ਵਿਰਕਾਂ ਦੇ ਸਨ ਹਾਂ ਇਹ ਜਿਹੜੀਆਂ ਹੋਰ ਗੋਤਾਂ ਨਾ ਵਿੱਚ ਆਈਆਂ ਅੱਛਾ ਇਹ ਫਾਲਤੂ ਨੇ ਅੱਛਾ ਇਲਾਕਾ ਸਾਡਾ ਵਿਰਕਾਇਤ ਦਾ ਸੀ ਇਹ ਫਿਰ ਹੌਲੀ ਹੌਲੀ ਅੱਜ ਵੀ ਹੁਣ ਲੋਕੀ ਨਾਲ ਗਏ ਤੂੰ ਹੀ ਮਾਲਕ ਦੇ ਮਨ ਹਾਂਜੀ ਇਹ ਖੱਦਰੀਆਂ ਦੇ ਨਾਮ ਨੇ ਅੱਛਾ ਬਾਬਾ ਜੀ ਤੁਸੀਂ ਦੋ ਸਿੱਖਾਂ ਦੇ ਨਾਮ ਦੱਸੇ ਨੇ ਜਿਹੜੇ ਨੰਬਰਦਾਰ ਤੇ ਦੂਸਰੀ ਦੋ ਪੱਤੀਆਂ ਦੇ ਉਹ ਵੀ ਸਿੱਖ ਸਨ ਨੰਬਰਦਾਰ ਹਾਂ ਚਾਰਾਂ ਪੱਤੀਆਂ ਦੇ ਸਿੱਖ ਸਨ ਨੰਬਰਦਾਰ ਉਹ ਸਨ ਸਾਡੇ ਜਿਹੜੇ ਘਰ ਸਨ ਨਾ ਹਾਂ ਕਮਿਆਰਾਂ ਦੇ ਇੱਕ ਕੁਨਬਾ ਸੀ ਸਾਡਾ ਅੱਛਾ ਆ ਮੁੰਡਾ ਵੀ ਸਾਡਾ ਹੈ ਠੀਕ ਹੋ ਗਿਆ ਹਾਂਜੀ ਤੇ ਇੱਕ ਸੀ ਉਹ ਟੈਡੀਆਂ ਦਾ ਤੇਲੀ ਵੀ ਹੈ ਸਨ ਟੈਡੀ ਹੈ ਅੱਛਾ ਟੈਡੀ ਚਾਰ ਭਰਾ ਸਨ ਬਾਬੇ ਅਲੀ ਅੱਛਾ ਉਹਨਾਂ ਦੀ ਪੱਤੀ ਚੋਂ ਨਾ ਉਹਨਾਂ ਦੀ ਸਿੱਖ ਸ਼ਰਾਬ ਪੀ ਗਿਆ ਗਲੀ ਚੋਂ ਨਹੀਂ ਲੱਗੀ ਅੱਛਾ ਜੀ ਉਹ ਮਾਰਦੇ ਤਗੜੇ ਆਦਮੀ ਸਨ ਬੜੇ ਜਾਂ ਪਤਾ ਹੀ ਸਨ ਮੋਢੀਆਂ ਵੇਖੇ ਅੱਛਾ ਸਾਡੀ ਯਾਤੀ ਮਨੇ ਬਾਬਾ ਉਹ ਕਿੱਡਾ ਕੁਸੇ ਤੂੰ ਮੈਂ ਤੁਸੀਂ ਕਿੱਥੇ ਰਹਿੰਦੇ ਸਨ ਬਾਬਾ ਸਾਹਿਬ ਸੰਭਾਲ ਮਾਲਪੁਰੀ ਆ ਬਾਬਾ ਪੂਰੀ ਜੀ ਸੰਭਾਲ ਇਹਨੇ ਜੇਨਾ ਯਾਨੀ 14-15 ਸਾਲ ਦੇ ਹੋਣੇ ਤੁਸੀਂ ਤਕਰੀਬਨ ਬਾਬਾ ਤੇਰਾ ਸਾਹ ਅੱਛਾ ਅੱਛਾ ਉਹਦੇ ਬੱਚੇ ਜਿਹੜੇ ਨੇ ਉਹ ਏਡੇ ਨੇ ਜਾਂਦੇ ਸਾਡੇ ਘਰ ਤੇ ਆ ਜਿਹੜਾ ਹੈ ਨਾ ਆ ਬਾਈ ਹੈ ਨਾ ਉਹਨਾਂ ਦੇ ਹੁੰਦਿਆਂ ਕਰਦੇ ਅੱਛਾ ਆਏ ਅਦਾਂ ਪਹਿਲੇ ਲਈ ਇੱਥੇ ਘੁੰਮਣ ਹੁੰਦੀ ਸੀ ਅੱਛਾ ਉਹ ਜੱਤੀ ਸਿਗਨੀ ਉਹਦਾ ਬੰਦਾ ਮਰ ਗਿਆ ਹੈ ਉਹ ਭਰਾ ਕੋਲ ਰੱਖਿਆ ਪੁੱਤਰ ਉਹਦਾ ਕੋਨੇ ਸੀ ਅੱਛਾ ਹਾਂਜੀ ਉਹਦੇ ਨਾਲ ਪਾਰ ਪਹਿਲੀ ਨਾਲ ਪਾਰ ਵਾਲੀ आज इधर लड़ाई हुई थी इधर बंदे मरे ਇਹ ਫਿਰ 6 ਮਹੀਨਿਆਂ ਦੇ ਇਹਨਾਂ ਨੇ ਛੱਡੋ ਤੁਸੀਂ ਹੁਣ ਨਾ ਥੋੜੀ ਕਿ ਸਾਨੂੰ ਗੱਲ ਆਪਾਂ ਕਰਨੇ ਆ ਪਿੰਡ ਦੇ ਬਾਰੇ ਅੱਛਾ ਅੱਛਾ ਤੁਹਾਡੇ ਪਿੰਡ ਦੇ ਵਿੱਚ 4 ਨੰਬਰਦਾਰ ਸਨ ਤੁਸੀਂ ਦੱਸਿਆ 4 ਨੰਬਰ ਦੋ ਸਿੱਖਾਂ ਦੇ ਤੁਹਾਨੂੰ ਨਾਂ ਦੱਸੇ ਦੂਸਰੇ ਤੋਂ ਦੇ ਨਹੀਂ ਆਉਂਦੇ ਨੰਬਰਦਾਰ ਦੇ ਮੇਰੇ ਗੱਲ ਹੈ ਇੱਕ ਲੰਬਰਦਾਰ ਦੇ ਪਾਲਾ ਸਿੰਘ ਤੇ ਕਦੇ ਲਾਭ ਸਿੰਘ ਆਏ ਉਹਦਾ ਬੰਦੇ ਗਿਆ ਚਾਹੇ ਦੋ ਹੋ ਗਏ ਤੇ ਦੂਜਾ ਦਾ ਉਹਨਾਂ ਦਾ ਨਹੀਂ ਪਤਾ ਅੱਛਾ 4 ਪਤੀ ਤੁਸੀਂ ਦੱਸਿਆ ਨਾ 4 ਅੱਛਾ ਬਾਬਾ ਜੀ ਪਿੰਡ ਦੇ ਵਿੱਚ ਮਸ਼ਹੂਰ ਸਿੱਖਾਂ ਕਿਹੜਿਆਂ ਦੇ ਨਾਂ ਤੁਹਾਨੂੰ ਚੇਤੇ ਨੇ ਜਿਹਦੇ ਵੀ ਚੇਤੇ ਆਨੇ ਦੱਸੋ ਜਿਹਦਾ ਲਾਭ ਸਿੰਘ ਨੰਬਰ ਸੀ ਨਾ ਅੱਛਾ ਸਿੱਖ ਉਹ ਬੜਾ ਬੇਬਾ ਬੰਦਾ ਸੀ ਅੱਛਾ ਬਹੁਤ ਬੇਬਾ ਤੁਹਾਡੀ ਪਤੀ ਦਾ ਨੰਬਰਦਾਰ ਸੀ ਆ ਅੱਛਾ ਅੱਛਾ ਬੇਬਾ ਸੀ ਅੱਛਾ ਇਹ ਜਿਹੜੇ ਸਾਹਮਣਾ ਕੀ ਆਂਦਾ ਉਹਨਾਂ ਨੂੰ ਪਤਾ ਹੈ ਨਾ ਮਦਕਾਂ ਦਾ ਵੀ ਅੱਛਾ ਜੰਡਾਲੇ ਵਾਲੇ ਖੋਖਲਾ ਪਟਾਣਾ ਦਾ ਸਿੱਖਾਂ ਨੂੰ ਛੱਡੀਆਂ ਜ਼ਿਲ੍ਹਾ ਦੇ ਸਿੱਖ ਪੈਦਾ ਨੇ ਇੱਥੇ ਜੁੜ ਕੇ ਅੱਛਾ ਪਰ ਜੰਡਾਲਾ ਢਾ ਗਿਆ ਹਲਵਾ ਦਿਆ ਤੇ ਫਿਰ ਅੱਲਾ ਨੇ ਨਿਜ਼ਾਮ ਦੇ ਨਾਲ ਇੱਥੇ ਬੰਦੋ ਕਹਿੰਦਾ ਇੱਕ ਪੁੱਤਾ ਸ਼ਹੀਦ ਹੋਇਆ ਸੀ ਉਹ ਆਂਦਾ ਸੀ ਅੱਗੇ ਨਾ ਉਹਦਾ ਡੰਗ ਸੁੱਟੇ ਹੀ ਹੁੰਦਾ ਸੀ ਉਹਦਾ ਕਿ ਅੱਗੇ ਨਾ ਪਿੱਛੋਂ ਮੈਂ ਨਿਕਾਲ ਨਾ ਨਿਕਲ ਗਿਆ ਅੱਛਾ
ਵੇਖਿਆ ਸੀ ਉਹ ਫਿਰ ਜਿਹਨੂੰ ਮਾਰਦਾ ਹੈ ਨਾ ਡਾਂਗ ਆ ਗਿਆ ਹੈ ਆ ਬੰਦਾ ਕਹਿੰਦਾ ਸੰਤ ਸੇ ਬੜਾ ਅੱਛਾ ਅੱਛਾ ਹੈ ਉੱਤੇ ਸੇਮ ਦੇ ਤੇ ਉਹ ਫਿਰ ਇੱਥੇ ਆ ਗਿਆ ਨਾ ਪਿਛਲੇ ਸਾਲ ਉਹ ਫਿਰ ਲਗਾ ਇੱਥੇ ਜਾ ਆ ਟਿੱਬੇ ਦੇ ਨਾਲ ਜਿੰਦੀ ਸਕੀਰ ਜੁੜ ਗਈ ਹੈ ਝਟਕੇ ਤੋਂ ਲੜਾਈ ਹੋਈ ਸੀ ਅੱਛਾ ਝਟਕੇ ਤੋਂ ਨੇ ਹੈ ਅੱਛਾ ਹੋਰ ਕੋਈ ਮੈਂ ਸਿੱਖਾਂ ਦੇ ਨਾਮ ਆਉਂਦੇ ਨੇ ਹੋਰ ਕੋਈ ਚੇਤੇ ਹੋਣ ਤੁਹਾਡੇ ਯਾਰ ਬੇਲੀ ਕੋਈ ਨਹੀਂ ਸੀ ਸਿੱਖ ਆਜ਼ਾਦ ਮੁੰਡੇ ਸਨ ਬੱਚੇ ਦਾ ਉਹ ਸਿੱਖਾਂ ਦੇ ਬੱਚੇ ਵੀ ਤੇ ਹੋਣਗੇ ਨਾ ਆ ਬੱਚੇ ਸਨ ਇੱਕ ਨਾਮਾ ਹੁੰਦਾ ਸੀ ਅੱਛਾ ਉਹ ਕੱਲਾ ਹੀ ਮੁੰਡੇ ਹੁੰਦਾ ਉਹ ਸਾਡੇ ਘਰ ਪੈ ਗਿਆ ਅੱਛਾ ਲੜ ਸਾਡੀ ਮਾਂ ਨੇ ਫਿਰ ਉਹਨੂੰ ਛੋਟੇ ਮਾਰੇ ਅਸੀਂ ਬਾਲ ਜਾ ਉਹ ਜਗ੍ਹਾ ਤੱਕਦਾ ਸੀ ਅੱਛਾ ਅੱਛਾ ਇਹ ਜਿਹੜਾ ਸੀ ਨਾ ਨਾਮ ਸਿੰਘ ਅਸਲੀ ਮੌਤ ਬੇਲੋਰ ਸੀ ਇੱਕ ਸਾਡੇ ਪਿੰਡ ਦਾ ਮੀਆਂ ਬਸ਼ੀਰ ਹੁੰਦਾ ਸੀ ਅੱਛਾ ਮੀਆਂ ਬਸ਼ੀਰ ਦਾ ਪਿਓ ਭੇਜ ਉਹ ਜਦ ਉਹ ਤੱਕ ਉਦੋਂ ਲਾਨ ਹੁੰਦੇ ਸਨ ਫਲਾਣੇ ਦਾ ਪਰ ਇਕੱਠੇ ਹਾਂਜੀ ਉਹ ਇਕੱਠੀ ਹੋਣੀ ਉਹ ਫਿਰ ਮੀਆਂ ਨਾਲ ਜਿਹੜੀ ਗੱਲ ਕਰਨੀ ਨਾ ਉਹਨਾਂ ਸਿਖਾਇਆ ਅਦਬ ਕਰਨਾ ਉਹਦੀ ਗੱਲ ਨਹੀਂ ਨਾ ਗੱਲ ਚੱਲ ਇਹ ਨਾ ਹੋਰ ਲਾਭ ਸਿੰਘ ਇੱਕ ਉੱਥੇ ਨਾਲ ਸਾਂਝੀ ਵਾਲਾ ਹੁੰਦਾ ਸੀ ਵੀਰ ਸਿੰਘ ਹੈ ਉਹ ਤੇ ਹੁਣ ਬੇਲੀਆਂ ਉਹ ਲਾਗ ਨਾ ਬੇਲ ਮਲਾ ਬੜਾ ਹੁੰਦਾ ਸੀ ਤੇ ਉਹ ਦਾਚਨ ਨੇ ਬਾਈ ਚੁਗਲ ਲੋਕਾਂ ਜਾਣਾ ਨਾ ਬੱਚੀਆਂ ਉਹਨਾਂ ਨੂੰ ਕਹਿੰਦਾ ਪੁੱਤਰਾ ਇੱਥੋਂ ਕਾਲੇ ਝਾੜੀਆਂ ਹੀ ਨਾ ਮੈਂ ਖੇਲਦਾ ਦਿੰਦਾ ਜੇ ਉਹਦੇ ਤੋਂ ਬਾਦਨ ਮੰਗਿਆ ਨਾ ਤਾਂ ਵਿਆਹ ਦੇ ਉਹਦਾ ਗਨਾ ਇੱਥੋਂ ਜਿੰਨਾ ਵੱਧ ਨਹੀਂ ਵੱਧਦਾ ਜੇ ਤੇ ਜਾਣੇ ਕਿਸੇ ਹੋਰ ਘਰ ਤੇ ਮੈਂ ਤੇਰੇ ਘਰੋਂ ਵੀ ਪੀ ਜਾਂਦਾ ਨਹੀਂ ਹੋਰ ਕੋਈ ਨਹੀਂ ਮੰਗਣਾ ਮੇਰੇ ਕੋਲ ਆ ਜਿੰਨਾ ਮੇਰੇ ਕੋਲੋਂ ਜਿੰਨਾ ਲੈ ਦੂਜੇ ਘਰ ਲਾਭ ਸਿੰਘ ਕਿੰਨਾ ਹੁੰਦਾ ਨਹੀਂ ਹਾਂ ਵੀਰ ਸਿੰਘ ਵੀਰ ਸਿੰਘ ਅੱਛਾ ਉਹ ਵੀ ਵੀਰ ਉਹ ਵੀ ਵਿਰਕ ਸੀ ਇਹ ਲਾਭ ਸਿੰਘ ਕਿਸ ਜਾਤ ਕਿਹੜੀ ਸੀ ਇਹ ਸਨ ਵੇਲਗਾ ਵਿਰਕ ਸਾਹਿਬ ਵੀ ਵੇਲਗਾ ਅੱਛਾ ਬਾਬਾ ਜੀ ਬਹੁਤੇ ਪਿੰਡ ਦੇ ਵਿੱਚ ਸਿੱਖ ਜਿਹੜੇ ਵਿਰਕ ਹੀ ਸਨ ਵੇਲਗੇ ਇਹ ਪਿੰਡ ਬਿਲਕਾਂ ਦੇ ਸਨ ਸਾਰੇ ਅੱਛਾ ਇਹ ਜਿਹੜੀਆਂ ਗੋਦਾ ਹੋਰ ਰਾਈਆਂ ਨੇ ਸਾਈਆਂ ਦੇ ਘਰ ਸਨ ਤੋਂ ਹੈ ਸੰਧੂਆਂ ਦਾ ਘਰ ਸੀ ਹੈ ਬੰਦੇ ਛਿਆਂ ਦਾ ਘਰ ਸੀ ਅੱਛਾ ਅੱਛਾ ਇਹ ਹੋਰ ਹੀ ਆ ਗਏ ਨੇ ਅੱਛਾ ਬਾਬਾ ਜੀ ਪਿੰਡ 'ਚ ਉਸ ਟਾਈਮ ਗੁਰਦੁਆਰੇ ਕਿੰਨੇ ਹੁੰਦੇ ਸਨ ਗੁਰਦੁਆਰਾ ਇੱਕੋ ਸੀ ਅੱਛਾ ਉਹ ਕਿੱਥੇ ਕਰਦੇ ਹਾਂ ਨਹੀਂ ਆਪਣੀ ਮਸਜਿਦ ਪਿੰਡ ਚ ਆਹ ਅੱਜ ਦੇ ਪੱਟੀ ਬੜੇ ਨੇ ਹੈ ਤੇ ਗੁਰਦੁਆਰਾ ਇਹ ਗੁਰਦੁਆਰਾ ਤੇ ਅੱਜ ਥੇ ਆ ਬੋਰਡ ਇਹ ਕਿਹੜੀ ਪੱਤੀ 'ਚ ਹੁੰਦਾ ਗੁਰਦੁਆਰਾ ਗੁਰਦੁਆਰਾ ਦੋਨਾਂ ਗੁਰਦੁਆਰਾ ਸਾਡਾ ਠਿਕਾਣਾ ਸਾਂਝਾ ਸੀ ਨਹੀਂ ਤੁਸੀਂ ਕਹਿੰਦੇ ਚਾਰ ਪੱਤੀਆਂ ਹੁੰਦੀਆਂ ਮੈਂ ਕਿਹਾ ਕਿਹੜੀ ਪੱਤੀ ਵਿੱਚ ਸੀ ਗੁਰਦੁਆਰਾ ਇਹ ਉਹ ਇਹ ਸਾਂਝੇ ਅੱਛਾ। ਚੰਗਾ ਖਾਤਾ ਇੱਕ ਛੱਡਿਆ ਹੁੰਦਾ ਸੀ ਅੱਛਾ ਅੱਛਾ ਜਿਵੇਂ ਅਸੀਂ ਮਸੀਤਾਂ ਦੀ ਨਮਾਜ਼ ਪੜ੍ਹਦੇ ਹਾਂ ਹਾਂ ਇਹ ਫਿਰ ਗੁਰਦੁਆਰੇ ਚ ਇੱਕ ਵੱਡੀ ਸਾਡੀ ਪਰਾਤ ਬਣਾਈ ਹੁੰਦੀ ਅੱਛਾ ਉਹਦੇ ਹੀ ਕੜਾ ਪਾਉਂਦੇ ਸਨ ਅੱਛਾ ਪਕਾ ਕੇ ਤੇ ਉਹਦੇ ਜਾ ਉਹ ਫਿਰ ਜਿਵੇਂ ਅਸੀਂ ਨਹੀਂ ਪੜ੍ਹਦੇ ਗ੍ਰੰਥ ਪੜ੍ਹਦੇ ਅੱਛਾ ਅੱਛਾ ਗ੍ਰੰਥ ਪੜ੍ਹਦੇ ਤੇ ਉਹ ਫਿਰ ਇਹਨਾਂ ਉਹਨਾਂ ਮੈਂ ਚਾਹੁੰਦੀ ਕਿ ਜਦੋਂ ਪਕਾ ਗਿਆ ਕੁਰਬਾਨ ਫੇਰਨੀ ਆਈ ਚਾਰ ਅੱਛਾ ਆਪਣੀ ਦੇਸ਼ ਕਰਨੀ ਅੱਛਾ ਉਹਦੇ ਉੱਤੇ ਫਿਰ ਉਹਨਾਂ ਵੰਡਣਾ ਸ਼ੁਰੂ ਕਰ ਦੇਣਾ ਹੈ ਆ ਜਿਹਦੇ ਸਨ ਖੱਦਰੀ ਆ ਮੰਨਣਾ ਦੀ ਆ ਮਾਤਾ ਰਾਣੀ ਅਜੇ ਤੇ ਪਟਿਆਲੀ ਨੇ ਇੱਥੇ ਮਾਤਾ ਰਾਣੀ ਸੀ ਉਹਨਾਂ ਦੀ ਇਹ ਮਾਤਾ ਰਾਣੀ ਬਾਮਨਾ ਦੀ ਅੱਛਾ ਤੇ ਖੱਦਰੀਆਂ ਦੀ ਇਹਦੇ ਕੋਈ ਲੱਗੀ ਇਸ ਵਿੱਚ ਅੱਛਾ ਤੇ ਉਹਨਾਂ ਬਾਮਨੇ ਦਾ ਕੰਮ ਨਹੀਂ ਗੜਵੇ ਹੱਥ ਹੀ ਰੱਖਦੀ ਉਹਨਾਂ ਜਿੱਥੇ ਜੰਗਲ ਬਣਨਾ ਉਹਨਾਂ ਉਥੋਂ ਆਪ ਤੋਂ ਗਿਆ ਉਹਨਾਂ ਨੇ ਇਹ ਆਂਦਾ ਆਦੇ ਦੇ ਜੰਗਲ ਬਣਨੇ ਬੋਲਣਾ ਕਿਸੇ ਬਟਵਾਨੀ ਕੀਤੀ ਕਿਸੇ ਨਾ ਕੀਤੀ ਉੱਠ ਕੇ ਭੱਜ ਗਏ ਜਿੱਥੇ ਪਾਣੀ ਲੱਗਾ ਜਾ ਸਕਦਾ ਬਾਬਾ ਜੀ ਜਿਹੜੇ ਪਿੰਡ ਦੇ ਹਿੰਦੂ ਖੱਤਰੀ ਸਨ ਆ ਉਹਨਾਂ ਦਾ ਨਾਂ ਨਹੀਂ ਚੇਤਾ ਕਿਸੇ ਦਾ ਖੱਦਰੀ ਸੀ ਅਸੀਂ ਆ ਸਾਹਮਣੇ ਉਹ ਪਿੰਡ ਜਾ ਦੁਕਾਨਾਂ ਸਨ ਉਹਨਾਂ ਦੀਆਂ ਦੁਕਾਨਾਂ ਖੱਦਰੀਆਂ ਦੀਆਂ ਹੈ ਨੇ ਜਿਹੜੇ ਟੁੱਟ ਗਈਆਂ ਆ ਨਿਸ਼ਾਨ ਹੀ
ਦੁਕਾਨ ਅਸੀਂ ਜਿੱਥੇ ਬੱਦੀ ਨਹੀਂ ਸੀ ਹੁੰਦਾ ਤੋਬਾ ਅੱਜ ਦੇ ਜੋਨੇ ਕੋ ਤੋਬਾ ਦੁੱਧ ਵੇਚਦਾ ਉਹ ਨਾ ਘਰ ਦੁਕਾਨ ਬਣਾ ਹੈ ਉਹ ਮਕਾਨ ਬਣਾ ਲਾ और मकान बना है ਅੱਛਾ ਅੱਛਾ ये ਖੱਤਰੀਆਂ ਦੇ ਨਾਂ ਕੋਈ ਨਹੀਂ ਚੇਤਾ ਕਿਸੇ ਦਾ ਬਾਹਮਣਾ ਦਾ ਕਿਸੇ ਦਾ ਹੋਵੇ बामना ਦਾ ਵੱਡਾ ਨਾਮ ਹੈ ਇੱਕ ਤਿਲਕਾ ਹੁੰਦਾ ਸੀ ਮੁੰਡਾ ਇੱਕ ਉਹਦੇ ਚਾਚੇ ਦੀ ਚੀਜ਼ ਸੀ ਹੈ ਉਹ ਲੰਦਾ ਹੀ ਸੀ ਅੱਛਾ ਬਾਬਾ ਜੀ ਇਹਨਾਂ ਦੇ ਘਰ ਕਿਵੇਂ ਦੇ ਸਨ ਕਿੰਨਾ ਨੇ ਸਿੱਖਾਂ ਦੇ ਸਿੱਖਾਂ ਨੇ ਕੱਚੇ ਸਨ ਇੱਥੇ ਦਾ ਉਹ ਕੱਚੇ ਹੀ ਨੇ। ਨਹੀਂ ਜਾਂਦੇ ਚਬਾਰੇ ਵੀ ਉਦੋਂ ਬੜਿਆ ਹੁੰਦੇ ਆ ਮੇਰ ਬੜਿਆ ਹਾਂ ਨਹੀਂ ਨਹੀਂ ਉਹਦਾ ਕੋਈ ਜਵਾਬ ਨਹੀਂ ਉਹ ਸੀ ਉਹ ਖੱਦਰੀਆਂ ਦਾ ਅੱਛਾ ਖੱਦਰੀਆਂ ਦਾ ਖੱਤਰੀਆਂ ਦਾ ਚਬਾਰਾ ਸੀ ਉਹਨਾਂ ਦੇ ਹਲੋ ਅੱਜ ਦਾ ਉਹ ਗਾ ਗੋਠੇ ਜਾਈਏ ਤੇ ਉਹ ਸ਼ੇਖ ਦੇ ਅੱਤੇ ਜੀ ਉਹਦੇ ਤੋਂ ਮਿਲਦਾ ਅੱਛਾ ਉਹ ਹੈ ਸੀ ਬਾਬਾ ਜੀ ਤੁਹਾਡੇ ਵੱਡੇ ਕੀ ਕਰਦੇ ਹੁੰਦੇ ਆ ਕੰਮ ਅੱਡੇ ਬੱਦੇ ਕਰਦੇ ਹਾਂ ਅਸੀਂ ਪਹਿਲਾਂ ਬਣਾਉਂਦੇ ਸਾਂ ਟਿੰਡਾ ਅੱਛਾ ਅੱਡੇ ਵੱਡੇ ਖੇਲੇ ਅੱਛਾ ਆ ਚੱਕਦੇ ਹੂੰ ਐ ਉਹ ਫਿਰ ਟਿੰਡਾ ਬਣਾਉਂਦੇ ਕੱਚੀਆਂ ਉਹ ਤੇਰੀ ਮਿੱਟੀ ਦੀ ਅੱਛਾ ਇਹ ਦਿੰਦੇ ਸਾਡੀ ਖੁਆ ਦੇ ਹੂੰ ਹੈ ਹੂੰ ਤੋਂ ਸੇਵਾ ਕੀਤੀ ਅੱਛਾ ਕੋ ਦਾਣੇ ਲੈਂਦੇ ਹਨ ਕੰਪਨੀਆਂ ਦੇ ਇਹ ਆਂਦਾ ਖੋਤੇ ਖੋਤੇ ਕੋਈ ਨਹੀਂ ਰੱਖੇ ਹੁੰਦੇ ਨਹੀਂ ਉਹ ਤਾਂ ਖੋਦੇ ਕਰਤੀ ਸਨ ਅੱਛਾ ਐਸਾ ਆ ਸਾਡੇ ਖੋਦੇ ਜਿੰਨੇ ਸਨ ਨਾ ਇਹਨਾਂ ਦਾ ਖੇਲ ਸਾਡੇ ਪਿਓ ਸਾਡੇ ਪਿਓ ਨੇ ਰੱਖੇ ਹੋਏ। ਸਾਡਾ ਪਿਓ ਕਰਦਾ ਸੀ। ਅੱਛਾ ਬਾਬਾ ਜੀ ਪਿੰਡ 'ਚ ਖੂਹੀਆਂ ਕਿੱਥੇ ਕਿੱਥੇ ਸਨ ਇੱਕ ਖੂਹ ਸੀ ਉਹ ਵੱਡੀ ਹੱਟੀ ਨਹੀਂ ਉਹ ਜਿੱਥੇ ਕਮੋ ਸਾਹਮਣੇ ਇਹ ਸੀ ਖੱਦਰੀਆਂ ਦੀ ਅੱਛਾ ਖੂਹ ਅੱਛਾ ਪਾਣੀ ਖੂਹਾਂ ਦਾ ਪੀਣਾ ਹੂੰ ਇੱਕ ਖੂਹ ਸੀ ਉਹ ਅਲਾਈਆਂ ਦੇ ਮੰਦੇ ਬੰਦਾ ਹੂੰ ਹੈ ਉਹਦਾ ਅੱਜ ਜਿੱਥੇ ਉਹਦਾ ਉਹ ਮੁੰਡਾ ਜਿਹਨੇ ਸੱਤ ਮਰਵਾਇਆ ਸਨ ਅਦੀਨ ਦਾ ਉਹਦੇ ਵਿੱਚ ਆ ਵਿੱਚੋਂ ਦੀ ਪਾਣੀ ਆਉਂਦਾ ਸੀ ਲੰਘ ਜਾਂਦਾ ਸੀ ਉੱਥੇ ਕੋਈ ਹੁੰਦੀ ਸੀ ਅੱਛਾ ਹਾਂਜੀ ਗੁਰਦੁਆਰਾ ਵੀ ਹੈ ਸੀ ਕੋਈ ਇਹ ਗੁਰਦੁਆਰਾ ਸੀ ਕਿ ਸਾਡੀ ਮਸਜਿਦ ਦਾ ਇੱਥੇ ਖੂਹੀ ਹੈ ਸੀ ਹਾਂ ਹੋਏ ਦੇ ਵਿੱਚ ਖੂਹ ਸੀ ਹਲਕੀ ਲੱਗੀ ਸੀ ਉੱਤੇ ਅੱਛਾ ਗੇਟ ਕੇ ਨਹਾਉਂਦੇ ਰਹੇ ਜਦੋਂ ਡੁੱਬ ਜਾਂਦੇ ਅੱਛਾ ਅੱਛਾ ਹੈ ਇਹਦੇ ਪਹਿਲਾਂ ਪੱਟੀਆਂ ਪਾਉਂਦੇ ਪੰਗਾ ਲੈ ਕੇ ਜਦ ਕਰਦੇ ਆ ਜਿੰਨੇ ਦੇ ਸਾਂਝਾ ਲੋਕਾਂ ਛੱਡਿਆ ਸੀ ਮੈਂ ਜੰਜ ਕਰ ਬਣਾ ਅੱਛਾ ਬਾਬਾ ਵਾਂ ਖਲੋ ਦੇ ਨਾਲੇ ਜੰਜ ਜੁ ਜਾਈਏ ਹੂੰ ਇਹਨਾਂ ਪਹਿਲਾਂ ਮੰਨ ਨਹੀਂ ਜਿਹਦੇ ਇਹਨਾਂ ਬਾਬਾ ਜੀ ਉਸ ਟਾਈਮ 47 ਗ੍ਰਾਮ ਨਾਈ ਨਹੀਂ ਸਨ ਹੈਗੇ ਨਾਈ ਪਿੰਡ 'ਚ ਇਹ ਜਨ ਹਿੰਦੂ ਨਾਈ ਹਿੰਦੂ ਨਾਈ ਸੀ ਹਿੰਦੂ ਨਾਈ ਮੁਸਲਮਾਨ ਨਾਈ ਤੇ ਨਹੀਂ ਸਿੱਖਾਂ ਦੇ ਕੋ ਨੌ ਨੂੰ ਜਿਹੜੇ ਕੱਟਦੇ ਨੇ ਹਾਂ। ਉਹ ਕਿਹੜਾ ਸੀ ਨਾਈ ਨਾਈ ਜੋ ਦਾ ਨਾਮ ਨਹੀਂ ਮੈਨੂੰ ਆਉਂਦਾ ਹੂੰ। ਮੈਂ ਉਹਦੀ ਗਾਂ ਹੁਣ ਮੈਂ ਛੋਟਾ ਜਿਹਾ ਸਾ ਬੂਟਾ ਅੱਛਾ ਗਾਂ ਜਾਣਦਾ ਲੈ ਜਾਣੀ ਬੰਨੇ ਐਡੇ ਉਹਦੇ ਸਾਰੇ ਗੁੜੀ ਆ ਹੂੰ ਤੇ ਬੰਨੇ ਹੀ ਤਾਰਾ ਲੈ ਲੈਂਦੇ ਸੀਲ ਬੜੀ ਦੀ ਤੇ ਉਹ ਫਿਰ ਨਾ ਇਹਨਾਂ ਦੇ ਜਦੋਂ ਹੁੰਦੇ ਸਨ ਨਰਾਤੇ ਹੂੰ ਹੈ ਹੂੰ ਖੱਦਰੀਆਂ ਦੇ ਅੱਛਾ ਇਹ ਕੀੜਿਆਂ ਦੀ ਖੁੱਡਾਂ ਦੇ ਜਾ ਕੇ ਕਣੀਆਂ ਪਾ ਚੌਲਾਂ ਦੀਆਂ ਦਾਣੇ ਪਾ ਹੂੰ ਹੈ ਸਗਾਵਤ ਕਰਦੇ ਹੈ ਕੀ ਜਾਂਦਾ ਬਾਬਾ ਜੀ ਇਹਨਾਂ ਸਿੱਖਾਂ ਦੇ ਵੀ ਕੋਈ ਦਿਨ ਤਿਉਹਾਰ ਆਉਂਦੇ ਹੋਣਗੇ ਜਿਵੇਂ ਸਾਡੀ ਈਦ ਆਉਂਦੀ ਹੈ। ਆਹੋ ਕਿਵੇਂ ਮਨਾਉਂਦੇ ਹੋ ਥੋੜਾ ਉਹਨਾਂ ਗੁਰਦੁਆਰੇ ਹਾਂ ਗੁਰਦੁਆਰਾ ਹੋਈ ਕੀ ਕਰਦੇ ਹਨ ਥੋੜਾ ਦੱਸੋ ਨਾ ਕੋਈ ਗੱਲਾਂ ਉਹ ਨਹੀਂ ਏਦਾਂ ਨਹੀਂ ਕੰਮ ਵੇਖਿਆ ਕਰਦੇ ਕੋਈ ਨਹੀਂ ਇਹ ਜਦੋਂ ਕੋਈ ਲੋਈ ਲੂਈ ਨਹੀਂ ਆਪਾਂ ਕੰਮਦੇ ਲੋਈ ਲੋਈ ਜਦੋਂ ਪਕਾਉਂਦੇ ਸਨ ਹਾਂ ਆ ਮੜੀਆਂ ਸਨ ਅੱਜ ਤੇ ਉਹ ਵੇਲੀ ਆ ਉਹਨਾਂ ਦੀ ਹੈ ਇਹਦੇ ਦੇ ਇਹ ਪਟਾਉਂਦੀ ਹੁੰਦੀ ਮਰਾ ਸਾਡੇ ਨਾਲ ਹੂੰ ਤੇ ਉਹਨੂੰ ਬੰਨ ਕੇ ਨਾ ਤੇ ਫਿਰ ਕਾਜੀ ਨੂੰ ਇਹਨਾਂ ਆਖਿਆ ਕਾਜੀ ਨੂੰ ਪੁੱਛਿਆ ਤੂੰ ਸਾਡੇ ਦਰਖਤ ਦਾ ਜਵਾਬ ਦਿੱਤੇ ਪਰ ਨਹੀਂ ਅਸੀਂ ਨਹੀਂ ਸਾੜਨਾ ਇਬਰਾਹੀਮ ਅਲੈਹਿਸਲਾਮ ਇਹਨੂੰ ਬੰਨ ਕੇ ਨਾ ਜਿਉਂਦੇ ਨੂੰ ਚਿਖਾ ਜਾ ਰਿਹਾ ਸੀ ਤੇ ਨਾ ਲੋਈ ਬਣਾਈ ਸੀ ਅਸੀਂ ਆ ਮੰਗਦੇ ਰਹਿੰਦੇ ਅੱਛਾ ਜੀ ਆਹੋ ਕਹਿੰਦੇ
ਕੁੜੀਆਂ ਤੁਹਾਡੇ ਅੱਗੇ ਬੁੱਢੇ ਬੁੱਢੇ ਚੜ ਜਾਣਾ। ਉਹ ਜਿਹਦੇ ਘਰ ਪੁੱਤਰ ਹੁੰਦਾ ਸੀ ਨਾ ਉਹ ਪਕਾਉਂਦੇ ਸੀ, ਤੇ ਜਾਂ ਜਿਹਦਾ ਪੁੱਤਰ ਵਿਆਹ ਜਾਣਾ ਉਹਨਾਂ ਸੌਖੀ ਹੁੰਦੀ। ਲੋਈ ਕਿਵੇਂ ਮੰਗਦੇ ਹੋ, ਕੀ ਕਹਿੰਦੇ ਹੋ? ਉਹਨਾਂ ਮੁੰਡਿਆਂ ਦੇ ਨਾ ਵੱਡਿਆਂ ਵੱਡਾ ਡਾਂਗਾ ਲਾਦੀਆਂ ਹੱਥ ਚ ਜਾ ਕੇ ਨਾ ਚੁੱਲ੍ਹੇ ਠਾ ਛੱਡਣੇ ਪੱਟਣੇ। ਲਿਆ ਸਾਨੂੰ ਦੇ। ਉਹਨਾਂ ਕੁੜੀਆਂ ਕਹਣਾ ਨੀ ਅੰਦਰ ਕੀ ਬਣਾਣੀ ਹੈ, ਨੀ ਸੋਈ ਚ ਧਾਗਾ ਪਾਣੀ ਹੈ, ਸਾਨੂੰ ਤੇ ਛੇਤੀ ਛੇਤੀ ਟੋਰ। ਕੁੜੀਆਂ ਵੀ ਜਵਾਨਾਂ ਅੱਛਾ ਲੱਗੀਆਂ ਨੀ ਅੰਦਰ ਕੀ ਬਣਾਣੀ ਹੈ, ਨੀ ਸੋਈ ਚ ਧਾਗਾ ਪਾਣੀ, ਨੀ ਸਾਨੂੰ ਛੇਤੀ ਛੇਤੀ ਟੋਰ। ਨਾਲ ਇੰਜ ਕਹੀ ਜਾਣਾ ਹੈ। ਅੱਛਾ ਨਹੀਂ ਬੰਨੇ ਨਿਕਲ ਕੇ ਸਾਨੂੰ ਛੇਤੀ ਛੇਤੀ ਸੋਚਣਾ ਨਾ ਥੋੜੇ ਲਿਆਉਣੇ ਜੁਨਾ ਲੈਣੇ ਨਾ ਅੱਛਾ ਨਾਲ ਪੈਸੇ ਵੀ ਦੇਣੇ। ਫਿਰ ਨਹੀਂ ਦੇ ਚੁੱਲ੍ਹਾ ਚੌਂਕੇ ਠਾ ਦੇਣੇ ਉਹਨਾਂ ਨੇ। ਅੱਛਾ ਬਾਬਾ ਜੀ, ਬਾਹਰ ਜ਼ਮੀਨ ਕਿਹੜੇ ਸਿੱਖ ਦੀ ਜ਼ਿਆਦਾ ਹੈ ਖੂਹਾਂ ਤੇ? ਇੱਥੇ ਅਸੀਂ ਨਿੱਕੇ ਨਿੱਕੇ ਤਾਂ ਉਦੋਂ ਇਹਨਾਂ ਦੇ ਹਾਲਾਂ ਨੇ ਇਸ ਦਾ ਮਾਲ ਵੀ ਅੱਜ ਪਿੱਪਲੀ ਆ ਗਿਆ। ਸਿੱਖਾਂ ਦੀ ਕਿਹੜੇ ਦੀ ਸੀ ਜ਼ਿਆਦਾ, ਸਿੱਖ ਦੀ? ਇੰਨੀ ਨਹੀਂ ਮੈਨੂੰ ਮੰਨਦਾ। ਅੱਛਾ, ਤੁਹਾਨੂੰ ਖੂਹਾਂ ਦੇ ਨਾਂ ਯਾਦ ਆਉਣਗੇ ਜਿਹੜੇ ਬਾਹਰ ਪੈੜੀਆਂ 'ਚ ਖੂਹ ਹੁੰਦੇ ਨੇ? ਖੂਹਾਂ ਦੇ ਨਾਂ ਹੀ ਦੱਸ ਦਿਓ, ਕਿਹੜੇ ਕਿਹੜੇ ਸਿੱਖ ਦਾ ਖੂਹ ਸੀ? ਖੂਹ ਸੀ ਇਹਨਾਂ ਦਾ ਹਾਲਾਂ ਦਾ ਹਾਲ ਉਹਨੂੰ ਆਉਂਦਾ। ਖੂਹ ਦਾ ਨਾਂ ਹੋਣਾ ਨਾ, ਹੱਲਾ ਵਾਲਾ ਖੂਹ ਕਹਿੰਦੇ ਹਨ। ਹਾਲਾਂ ਅੱਛਾ, ਹੋਰ? ਉਹ ਸਨ ਪਿੰਡਰ। ਪਿੰਡਰ ਸਨ ਉਹ? ਪਿੰਡਰ ਸਿੱਖ ਸਨ? ਨਹੀਂ ਹੱਥੇ ਕਾ। ਅੱਛਾ, ਆ ਸਾਡੇ ਗਵਾਨ ਨਹੀਂ ਕਾ ਘਰ ਬਡਾਨਾ ਵਾਲਾ, ਇਹ ਉਹਨਾਂ ਦੇ ਘਰ ਦਾ ਕਿਰਾਇਆ ਭਰਾ ਸਨ। ਔਲਾਦ ਕੋਈ ਨਹੀਂ ਸੀ ਤਿੰਨਾਂ ਭਰਾਵਾਂ ਕੋਲ ਨਹੀਂ ਸੀ ਔਲਾਦ? ਨਾ। ਪਿੰਡਰ ਸਿੱਖ ਸਨ? ਇੱਕ ਮੁੰਡਾ ਸੀ ਇੰਨਾ ਪਤਲਾ ਜਿਹਾ ਸਾਡਾ ਯਾਦ ਸੀ ਜਦੋਂ ਕਹਿੰਦੇ। ਅੱਛਾ, ਤੇ ਨਾ ਉਦੋਂ ਉੱਠਾਂ ਦੇ ਨਾ ਇੱਟਾਂ ਹੁੰਦੀਆਂ ਜਦੋਂ ਕਹਿੰਦੇ ਇਹ ਤੇ ਬੜੀ ਇੱਟ ਪਈ ਸੀ। ਆਜ ਇਹਨੇ ਘਰ ਪਟਾਣਾ ਇਹਨਾਂ ਨੇ ਕੀ ਸਮਝਿਆ ਨਹੀਂ ਮੈਂ, ਇਹਨਾਂ ਉਠਾਂ ਉੱਤੇ ਇੱਟਾਂ ਲਿਆਂਦੀਆਂ ਮਕਾਨ ਬਣਾਉਣ ਵਾਸਤੇ? ਮਕਾਨ ਬਣਾਉਂਦੇ। ਅੱਛਾ, ਮਕਾਨ ਬਣਾਉਣ ਡਏ ਸਨ ਉਹ? ਆਓ ਪੱਕੇ। ਅੱਛਾ, ਤੇ ਵਿੱਚ ਹੀ ਜਾੜਾ ਪੈ ਗਿਆ? ਚੌਂ ਚਾਂਦੀ ਤੇ ਅੱਛਾ, ਇਹਨਾਂ ਨੀਆਂ ਬੜੀਆਂ ਪੱਟੀਆਂ ਇਹਨਾਂ ਮਾਰਿਆ। ਯਾਨੀ ਉਹ ਵਿੱਚੇ ਰਹਿ ਗਏ, ਮਕਾਨ ਹੈ ਬਣਦੇ ਬਣਦੇ ਚਲੇ ਗਏ? ਉਹ ਸੰਦੋ ਬਣਾਉਣਾ ਵਸਣਾ ਵੀ ਨਸੀਬ ਨਹੀਂ ਹੋਇਆ ਇੰਝ ਜਾਣੇ ਇਹਨਾਂ ਨੇ ਪੱਟੀ। ਤੇ ਜਿਹੜਾ ਸੀ ਉਹ ਕੰਗਰਾ, ਅੱਛਾ, ਉਹ ਭਗਤੂ, ਉਹ ਕਦਰ ਕਰਦਾ ਸੀ ਬਦਮਾਸ਼। ਅੱਛਾ, ਕਦਰ ਕਰਦਾ ਸੀ ਉਹ ਜਿੱਦਾਂ ਕਾਦੂ ਕਰਨੇ ਸੀ ਕਿ ਬੰਦੇ ਮੰਗਾ ਲੈਂਦਾ। ਭਗਤੂ ਇਹ ਚਲੋ ਅੰਦਰ ਸੀ ਜਦੋਂ ਗਏ। ਅੱਛਾ, ਅੱਜ ਤਾਂ ਮਿਲ ਜੇ ਤੇ ਦੋ ਥੇ ਮਾਰੇ ਮਿਰਜ਼ਾ ਵਿਰਕਾਂ ਦੇ? ਆ ਮਿਲ ਜਾ ਮਿਰਜ਼ਾ ਵਿਰਕਾਂ, ਹਾਂ। ਅੱਛਾ, ਤੇ ਉਹ ਸ਼ਾਹ ਬਲੂੰਦਲਾ ਦਾ ਪਹਿਲਾਂ ਦੋ ਥੇ ਮਾਰੇ। ਉਹਦਾ ਭਰਾ ਸੀ ਚੂੜ ਸਿੰਘ। ਅੱਛਾ, ਉਹਦੇ ਮਗਰ ਹੋ ਗਿਆ ਫਿਰ ਉਹ ਫਾਇਰ ਲੱਗਦਾ ਸੀ। ਅੱਛਾ, ਤੇ ਪੰਜੋਏ ਪੀਲਾ ਨੇ ਪੰਜੋਇਆ ਪੀਲਾ ਦਾ ਉੱਥੇ ਗਿਆ। ਉਹਨਾਂ ਕਿਹਾ ਜੀ ਆ ਉਹਦਾ ਕਿਹਾ ਛਾੜੀ ਮੇਰਾ ਭਰਾ ਬੜਾ ਜਵਾਨ ਹੈ ਤੇ ਉਹ ਫਾਇਰ ਪਿਆ ਲੱਗਦਾ ਨੇ। ਹੁਕਮ ਕਰੋ ਜੇ ਕੋਈ ਤੰਦਾ ਮਾਰੋ ਯੋਰ ਦਵਾ ਪਰ ਹੀ ਹੋਤਾ ਹੈ। ਉਹ ਤੇ ਗਿਆ ਝੂਠ ਸੰਗਾਇਆ ਫਿਰ ਉਹ ਪੀਰ ਉਹ ਜੇ ਦੇਖਿਆ ਤੇ ਉਹ ਬੜੇ ਬੜੇ ਜਵਾਨ ਪੀਰ ਉਹਨਾਂ ਕਿਹਾ ਹੈ ਤੇ ਨਿੱਕੀ ਜੀ ਭਗਤੀ ਆਂਦੇ से जवान बना है तो निक्की जी भगती पर चलो आए हम उन्हें जज ने आख्या भाई गल ले इन भाजी ਛੱਡ ਦੋ। ਉਹ ਚੀਜ਼ ਦੇ ਮਗਰ ਹੁੰਦਾ ਆ ਜਿਹੜਾ ਜੌਨ ਸਿੰਘ ਸੀ ਇਹਨਾਂ ਦਾ ਬਾਪੂ ਉਹ ਰੋਈ ਆ ਗਏ। ਅੱਛਾ, ਉਹ ਜੌਨ ਸਿੰਘ ਸੀ ਉਹਦਾ ਨਾਂ? ਜੌਨ ਸਿੰਘ। ਅੱਛਾ, ਉਹਨੂੰ ਨਾ ਬੁੱਢੇ ਹੋਏ ਨੂੰ ਇਹ ਗੱਲਾਂ ਸੁਣਨੀਆਂ। ਉਹਨਾਂ ਸਰਦਾਰਾਂ ਦੀਆਂ ਗੱਲਾਂ ਐਵੇਂ ਦੀਆਂ ਸੁਣਾਓ, ਇਹ ਤਾਂ ਸੁਣਾਇਆ ਸਰਦਾਰ ਜੀ ਸਨ। ਹਾਂਜੀ, ਉਹ ਅਕਦੂਰਾਂ ਦਾ ਚਾਚਾ ਸੀ ਅੱਛਾ, ਜੌਨ ਸਿੰਘ।
ਆ ਮੋਗਾ ਵੱਜਦਾ ਚੌਧਰੀਆਂ ਦਾ ਜੌਨ ਸਿੰਘ ਵਾਲਾ ਮੋਗਾ ਅੱਛਾ। ਆ ਜਾ ਆ ਉਹਨਾਂ ਭੈਣਾ ਉਹਨਾਂ ਬੰਨ ਲਿਆ ਪੁਚਕਾ ਅੱਛਾ। ਤੇ ਤਲਾਕ ਹੋ ਗਿਆ ਉੱਤੇ ਧਰ ਲਿਆ ਉਹਦੇ ਕਿਤੇ ਵੱਢ ਕੇ ਵਗਾਉ ਸਨ ਜੌਨ ਸਿੰਘ ਨੇ। ਅੱਛਾ। ਬੁੱਢਾ ਹੋਇਆ ਇਹਨਾਂ ਕੜਿਆਲੀਆਂ ਅੱਛਾ। ਕੜਿਆਲ ਦੇ ਸਿੱਖ ਬੜੇ ਉੱਤੇ ਆ ਵੱਡੇ ਘੜਿਆਲ ਵਾਲੇ ਆਹੋ ਵਿਚਾਰੇ ਰੋਡ ਤੇ ਇਹਨਾਂ ਦਾ ਜੋਰ ਅੱਛਾ। ਇਹ ਨਾ ਉਹ ਜਿਹੜੇ ਪੁਚਕਾ ਲਈ ਜਾਂਦਾ ਮਾਲਕ ਨਹੀਂ ਅੱਜ ਨਾਲੇ ਵਾਲੇ ਜੰਡਿਆਲੇ ਵਾਲੇ ਹਾਂ ਇੱਥੇ ਇੱਕ ਹੁੰਦਾ ਸੀ ਮਸ਼ੀਨੀ ਮਕਬੂਲ ਅੱਛਾ। ਖੋਖਰ ਉਹਦੀ ਮਕਈ ਦੀ ਲਾਠੀ ਇੱਕ ਸਿੱਖ ਹੁੰਦਾ ਇੱਕ ਥਾਮ ਸੀ ਚੱਕ ਦਾ ਚੱਪਾ ਇੱਕ ਸਾਡੇ ਪਿੰਡ ਦਾ ਸੀ ਨਾਰਾ ਇਹਨਾਂ ਨੇ ਉਹ ਪੈਂਦਾ ਸੀ ਮਕਈ ਉਹ ਸੋਚਿਆ ਚੁੱਕੇ ਚ ਬੰਦੇ ਉਹ ਸੋਚਿਆ ਬਾ ਮੇਰਾ ਇਹਨਾਂ ਦਾ ਪਿਆਰ था ਉਹਦਾ ਕਿ ਮੇਰੇ ਭਰਾਵਾਂ ਦੀ ਜ਼ਮੀਨ ਉਹ ਬੁੱਝਕੇ ਜੋ ਹਾਂ ਦਾ ਨਾਰਾ ਮਾਰਿਆ ਉਹਦਾ ਗਿਆ ਜੇ ਕੋ ਮੇਰੇ ਭਰਾ ਦਾ ਪੁੱਤਰ ਆਏ ਤੇ ਮੈਨੂੰ ਮਿਲ ਪਵੇ ਮੈਨੂੰ ਦੁਸ਼ਮਣ ਚੁੱਕੀ ਉਹ ਕਿਤੇ ਬਾਜ ਪੈ ਗਿਆ ਉਹ ਦੋਨਾਂ ਲੜ ਕੇ ਲਿਆ ਇਹਨਾਂ ਦਾ ਜੋਰ ਸੀ ਉਦੋਂ ਵੀ ਸਿੱਖਾਂ ਦੇ ਵੀ ਇਹ ਫਿਰ ਉਹ ਛੱਡ ਕੇ ਛੁੱਟ ਕੇ ਬੁੱਝਕਾ ਭੱਜ ਗਏ। ਅੱਛਾ ਅੱਛਾ। ਇੱਕ ਦੋ ਬੰਦੇ ਉਹਨਾਂ ਫੜ ਲਏ ਉਹਨਾਂ ਦਾ ਗਏ ਉੱਥੇ ਪਿੰਡ ਕਿਹੜੇ ਪਿੰਡ? ਜੰਡਾਲੇ ਜੰਡਿਆਲੇ ਸ਼ੇਰ। ਹਾਂ ਮਲਕ ਅਜ਼ਾਮਤ ਖਾਨ ਅੱਛਾ। ਉਹਦੇ ਮਾਮੇ ਰਾਮਦ ਖਾਨ ਚੌਧਰੀ ਨੇ ਕੀ ਦੀ ਦੁਆ ਸੀ ਲੋ ਉਹ ਬਾਬਾ ਇਹ ਕਿਦਾਂ ਛੋੜ ਕੇ ਪਾਏ ਉਹਨਾਂ ਸੁਨਿਆ ਕਰ ਲਿਆ ਬਾਬਾ ਪੁੰਨ ਦਾ ਜੋ ਸਾਡੇ ਕੋਲ ਐਵੇਂ ਲਾਭ ਦੇ ਢੋਂਗ ਤੇ ਕਰਦਾ ਉਹ ਗੋਲ ਬਾੜ ਕੇ ਉਹ ਜਿਹੜੇ ਗਾਇ ਉਹਨਾਂ ਬਾਪੂ ਦੇ ਉਹਨਾਂ ਦੇ ਤਮਾਮ ਬਾਪੂ ਉਹਨਾਂ ਕੇ ਮਲਕ ਜੀ ਬੰਦੇ ਨੇ ਆਏ ਸਿੱਖਾ ਆ ਜਨੇ ਜਦਾਲੇ ਖੋਖਰ ਮਲਕ ਜੀ ਇਹਨਾਂ ਦੇ ਬੰਦੇ ਸਨ ਮਲਕ ਜੀ ਬੰਦੇ ਨੇ ਉਹਨਾਂ ਕੇ ਜੀ ਬੰਦੇ ਪਹੁੰਚ ਗਏ ਸਾਹਮਣਾ ਕਿਹਾ ਮਲਕੋ ਹੋਵੇ ਤੁਸੀਂ ਬੰਦੇ ਜਾਨ ਪਾਏ ਅਦੇ ਨਹੀਂ ਇਹਨਾਂ ਦੀ ਪਈ ਸੀ ਨੇ ਇਹਨਾਂ ਦਾ ਬੋਲੋ ਵੀ ਇਹਨਾਂ ਨੂੰ ਕਰਦੇ ਜੋ ਮੈਂ ਪਿੰਡਾਂ ਦੇ ਉਹ ਮਾਮਾ ਜੀ ਇਹ ਕਰਕੇ ਤੇ ਬਾਪੂ ਦਾ ਬੰਦੇ ਕੋ ਬੰਦੇ ਨੇ ਸਾਨੂੰ ਦਿੱਤੇ ਦੋ ਬੰਦੇ ਬਾਬਾ ਜੀ ਉਦੋਂ ਪਿੰਡ 'ਚ ਸਕੂਲ ਹੁੰਦਾ ਸੀ ਕਿੰਨੇ ਤੱਕ ਸੀ? ਅਜੇ ਤੇ ਗਵਰਨਮੈਂਟ ਨੇ ਆਹੋ ਇਹਦੇ ਨਾਲ ਹੁੰਦੇ ਸਕੂਲ ਤੇ ਕੱਚਾ 5 ਤੱਕ ਸੀ ਹੈ 5 ਤੱਕ ਹੁੰਦਾ ਸੀ ਇਹ ਨਹੀਂ ਪਤਾ ਮੈਨੂੰ ਪੁਆਇੰਟ ਤੱਕ ਅੱਛਾ ਜੀ ਹੈ ਸੀ ਉਸ ਸਮੇਂ ਇੱਥੇ ਪੜ੍ਹਦੇ ਹਾਂ। ਅੱਛਾ ਬਾਬਾ ਜੀ ਥੋੜਾ ਹੁਣ ਸਾਨੂੰ ਦੱਸੋ ਤੁਸੀਂ ਕਿ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਕਿਵੇਂ ਦਾ ਵਰਤਾਓ ਸੀ? ਬੜੇ ਅੱਛੇ ਲੋਕ ਸਨ ਵਰਤੋਂ ਭਾਜੀ ਸ਼ਾਦੀ ਵਿਆਹਾਂ ਤੇ ਆਣਾ ਜਾਣਾ ਸੁਣਾਓ ਗੱਲ ਕੋਈ। ਨਹੀਂ ਇਹ ਕਿਵੇਂ ਇਹਨਾਂ ਦੇ ਵਿਆਹਾਂ ਦੇ ਦਿੱਤੇ ਜਾਂਦੇ ਅੱਛਾ ਇਹ ਆਦਾ ਉਹਨ ਮੇਰ ਗੁਲਾਬ ਅੱਛਾ ਸਾਡੇ ਮਾਇਦਾ ਦਾ ਇੱਕ ਬੰਦਵਾਲੇ ਦਾ ਅਜੇ ਵੀ ਮਲਾਮ ਵਿੱਚ ਅੱਛਾ 47 ਨਾਮ ਗੁਰਦੁਆਰਾ ਮਸਜਿਦ ਸਾਹਮਣੇ ਸੀ ਹਾਂਜੀ ਵਿੱਚ ਆ ਗੁਰਦੁਆਰਾ ਆ ਸਾਡਾ ਆ ਨਹੀਂ ਅੱਛਾ ਅੱਜ ਮਲਾਮ ਪਿਛਾ ਵਿੱਚ ਗੁਰਦੁਆਰੇ ਅੱਛਾ ਹਾਂ ਨਹੀਂ ਸਾਹਮਣੇ ਮਸਜਿਦ ਸੀ ਸਾਹਮਣੇ ਗੁਰਦੁਆਰਾ ਸੀ ਲਾਗੇ ਸੀ ਨਾ ਨਹੀਂ ਆਸ ਪਾਸ ਮਸਜਿਦ ਸੀ ਤੇ ਗੁਰਦੁਆਰਾ ਨਹੀਂ ਲਾਗੇ ਸਨ ਆ ਕੰਧ ਨਾਲ ਦੇ ਅੱਛਾ ਮਲਾਮ ਸਾਡਾ ਗੁਰਦੁਆਰੇ ਦੇ ਹੱਥ ਵਿੱਚ ਸੀ ਅੱਛਾ ਉਹ ਇੱਕ ਕਹਿੰਦੇ ਨਾ ਇੱਕ ਭਾਈ ਆ ਗਿਆ ਹੈ ਸਿੱਖਾਂ ਦਾ ਗੁਰਦੁਆਰੇ ਉਹ ਵੀ ਭਾਈ ਲੱਗਦੇ ਜਿਵੇਂ ਅਸੀਂ ਮੌਲਵੀ ਇਧਰ ਧਿਆਨ ਕਰ ਯਾਰ ਜਿਵੇਂ ਅਸੀਂ ਵੀ ਮੌਲਵੀ ਜਿਵੇਂ ਲੱਗਦੇ ਹਾਂ ਉਹਨਾਂ ਨੇ ਰੱਖਿਆ ਉਹ ਜਦੋਂ ਸਾਡੀ ਬਾਗ ਹੁੰਦੀ ਨਾ ਉਹ ਤੋਂ ਵਜਾਉਂਦਾ ਉਹ ਸੰਖ ਜੀ ਵਜਾਉਂਦੇ ਆ ਸੰਖ ਨਾ ਅੱਛਾ ਉਹ
ਚੁੱਪ ਰਹਿ ਉਦੋਂ ਆਸ ਵਿਕਲ ਕੋ ਨਹੀਂ था ਹਾਂ ਹਾਂ ਉੱਤਰ ਨਸੀਬ ਅਜ਼ਾਨ ਇੰਨੀ ਚੜ ਕੇ ਛੱਤ ਤੇ ਦਿੰਦੇ ਹਾਂ ਅੱਛਾ ਉਹ ਨਾ ਇਹ ਉਹ ਲਾਭ ਸਿੰਘ ਨੂੰ ਪਤਾ ਲੱਗਾ ਅੱਛਾ और ਉਹਨੇ ਗੱਲਾਂ ਕਰਦਾ ਕਿ ਨਿਕਲ ਉਹਦਾ ਕਿਹਾ ਭਾਈ ਜੀ तुझा इंते रहना नहीं जाना ਉਹਦਾ ਕਿਹਾ ਕਿਉਂ ਅਗੇ ਤੂੰ ਆਪਾਂ ਸਮਾਨ ਜਦੋਂ ਬਾਗਦੇ ਨੇ ਤੂੰ ਭੈਣ ਜਾ ਉਹਨੂੰ ਇਹ ਸਨਕ ਵਜਾਣਾ ਲਾਭ ਸਿੰਘ ਨੇ ਕਿਹਾ ਹਾਂਜੀ ਉਹ ਸਿੱਖ ਨੂੰ ਵਜਾਉਣ ਵਾਲੇ ਨੂੰ ਉਹ ਵੀ ਸਿੱਖ ਸੀ ਸਮਝ ਲੱਗ ਗਈ ਜਿਹੜਾ ਸੰਗ ਵਜਾਉਂਦਾ ਸੀ ਉਹਨੂੰ ਕਿਹਾ ਉਹਨੂੰ ਉਹਦਾ ਕਿਹਾ ਇੱਥੇ ਰਹਿਣਾ ਕਿ ਨਹੀਂ ਹੂੰ ਉਹ ਕੁੜੀ ਆਇਆ ਅਸੀਂ ਤੇ ਨਾਲ ਕੇ ਬਾਹਰ ਸਾਡਾ ਤੈਨੂੰ ਇਹਨਾਂ ਨੇ ਪਤਾ ਲੱਗਾ ਮੇਰਾ ਆਪ ਬੈਠੇ ਸਾਡੀ ਗੁਰਦੁਆਰੇ ਤੇ ਅੱਛਾ ਉਹਨਾਂ ਨੇ ਅੱਛਾ ਮਰਾ ਗੁਰਦੁਆਰੇ ਦੇ ਵਿੱਚ ਸੀ ਨਾਲ ਵਿੱਚ ਆ ਗੁਰਦੁਆਰਾ ਹੂੰ ਆ ਨੀਂਦ ਨਹੀਂ ਲੱਗੀ ਹੁੰਦੀ ਸਾਡੀ ਤੇ ਇੱਥੇ ਮੇਰਾ ਪੀਆਂ ਨੂੰ ਪੜਿਆ ਹੁੰਦਾ ਜੰਨ ਸੀ ਹਾਂ ਮਰਾਬ ਉਹ ਉਹ ਮੇਰਾ ਵਿੱਚ ਸੀ ਗੁਰਦੁਆਰੇ ਦੇ ਵਿੱਚ ਸੀ ਮਰਾਬ ਵਿੱਚ ਪੀਆਂ ਦੇ ਹਾਂ ਹਾਂਜੀ ਇਹਨਾਂ ਸੀ ਅੱਛਾ ਹਾਂ ਨਾ ਉਹ ਮੇਰਾ ਯਾਨੀ ਇhtਰਾਮ ਕਰਦੇ ਆ ਮਸਜਿਦ ਦਾ ਬੜਾ ਹੁਣ ਕਿਹਾ ਵੀ ਅੱਲਾਹ ਦਾ ਘਰ ਹੈ ਬੜਾ ਅੱਲਾ ਦਾ ਅੱਛਾ ਉਹ ਤੇਰਾ ਕਿਆ ਮੈਂ ਉਹ ਬਹਿਣਾ ਦੇ ਲੋ ਜੇ ਬੱਦਲ ਮੈਂ ਤੈਨੂੰ ਵੇਖਦਾ ਨਾ ਇਹਨਾਂ ਨੇ ਜਾ ਘੰਟਾ ਦੂ ਡਗਦੀ ਵਜਾਣਾ ਇਹ ਆ ਤੂੰ ਤੁਰਿਆ ਤੇ ਜਾ ਮਰ ਇਹ ਮੰਗਦੇ ਵਿੱਚ ਜੇ ਮੈਂ ਤੈਨੂੰ ਮਾਰਦਾ ਉਹਨੇ ਤੇ ਜਦੋਂ ਮੰਗ ਦਿੰਦਾ ਨਾ ਤੂੰ ਨਾਲ ਸਮਝ ਜਾ ਵਜਾਣਾ ਬਹੁਤ ਕਿਆ ਬਾਤ ਦਾ ਬੰਦਾ ਉਹਦਾ ਘਰ ਨਹੀਂ ਨਿਕਲ ਜਾ ਮੈਂ ਜਾ ਇਹਨਾਂ ਸਾਬਾ ਇੱਕ ਪਿੰਡੋਂ ਪਿੱਛੇ ਨੇ ਥੋੜੇ ਦਿਨ ਲੱਗਿਆ ਹੁੰਦੇ ਨੇ ਪਿੰਡ ਚ ਬਸ ਰਾਹ ਨਹੀਂ ਪਿੰਡ ਦੇ ਵਿੱਚੋਂ ਬੰਦ ਦੇਣਾ ਅੱਛਾ ਬਾਕੀ ਦੇ ਬੰਦ ਬੈਠੀ ਹੈ ਤੇ ਜੇ ਬਣਾ ਪਿਛਾ ਉੱਤਰ ਜਾਣਾ ਤੋਂ ਚਾਹ ਸਿੱਖਾਂ ਨੇ ਹਾਂ ਘੋੜੀ ਦੇ ਥੱਲੇ ਉਤਰ ਜਾਣ ਥੱਲੇ ਫਗੜ ਕੇ ਘੋੜੀ ਤੇ ਤੇਰੀ ਜੀ ਲੱਗੀ ਹੁੰਦੀ ਨਾ ਜਾਂ ਕਿੰਨਾ ਦਾ ਪੁੱਤਰ ਤੋਂ ਚਾ ਜੀ ਕਰ ਜੋ ਸਿੱਖ ਜੀ ਉਹਦਾ ਕਿਹਾ ਉਹ ਸਾਈਆਂ ਦੀ ਚੀਜ਼ ਸੀ ਉਹਨੂੰ ਚਾਹਿਆ ਤੇ ਉਹਦਾ ਕਿਹਾ ਪੁੱਤਰ ਕੋਟ ਜੀ ਚਾਹੀਦਾ ਸਾਧਵੀਆਂ ਕਰਦੇ ਸਾਡੇ ਪਿੰਡ ਸਾਈਆਂ ਦਾ ਤੇ ਸਿੱਖ ਨੇ ਜਨਮ ਮੁਸਲਮਾਨ ਨੇ ਅੱਛਾ ਦੁਨੀਆ ਘੁੰਮਣ ਨਿਸ਼ਾਨੇ ਨਹੀਂ ਚੋਦਾ ਤੇ ਪਿੰਡ ਸੀ ਉਦੋਂ ਕਿਹੜੀ ਦੁਨੀਆ ਹੈ ਲੈ ਕਰਕੇ ਨਾ ਓਏ ਕਾ ਸਾਡੇ ਆ ਬਜ਼ੁਰਗ ਆਉਂਦੇ ਨਹੀਂ ਚਲੋ ਜਨਾ ਦੋ ਪਤਾ ਹੀ ਨਹੀਂ ਮੰਨ ਤੁਹਾਨੂੰ ਪਤਾ ਇੱਥੇ ਆਉਂਦੇ ਜਾ ਆ ਬੰਦੇ ਨਹੀਂ ਦਰਬਾਰ ਉਹ ਜਾਜ ਕਰਦੀ ਜਿੰਨਾ ਅੱਛਾ ਤੇ ਇੱਥੇ ਆਉਂਦੇ ਪੰਜ ਫਗਣ ਦੀ ਅੱਛਾ ਮਹੀਨਾ ਇੱਥੇ ਉਹਨੇ ਬੜੀ ਕਰਨੀ ਆ ਅੱਛਾ ਉਹ ਜਿਹੜੀ ਮੂੰਹ ਕੱਢਦੇ ਨਾ ਪੂਰੀ ਹੋ ਜਾਂਦੀ ਬੜੀ ਆ ਤੇ ਉਹ ਅਜੇ ਵਿੱਚ ਮੇਰਾ ਮਕਸਦ ਹੋਈ ਕੀ ਆਂਦਾ ਅੱਛਾ ਬਾਬਾ ਜੀ ਜਦੋਂ ਕਿਸੇ ਮੁਸਲਮਾਨ ਦੀ ਧੀ ਦੀ ਸ਼ਾਦੀ ਹੁੰਦੀ ਹੈ ਸਿੱਖਾਂ ਦੀ ਉਦੋਂ ਬੜਾ ਰਿਵਾਜ ਸੀ ਕਿ ਦੁੱਧ ਬੜਾ ਦਿੰਦੇ ਆ ਭਾਵੇਂ ਕੋਈ ਬੁਲਾਉਂਦਾ ਸੀ ਭਾਵੇਂ ਨਹੀਂ ਸੀ ਬੁਲਾਉਂਦਾ ਦੁੱਧ ਦੇਣਾ ਘਿਓ ਦੇ ਪੀਪੇ ਦੇਣੇ ਘਿਓ ਦਾ ਗੁੰਮੋ ਦੁੱਧ ਵੇਚਦੇ ਹਾਂ ਘਿਓ ਕੱਢਣਾ ਮੱਝੀ ਇੰਨੇ ਦਾਦਾ ਕੇ ਪੀਪੇ ਚਾਟੀਆਂ ਬੰਦ ਪਹਿਲਾਂ ਚਾਟੀਆਂ ਹੀ ਬੰਦ ਅੱਛਾ ਤੇ ਫਿਰ ਉਹ ਫਲਾਣਿਆਂ ਦਾ ਚਾਟੀਆਂ ਬੰਦ ਦੋ ਪੀਪੇ ਫਲਾਣਿਆਂ ਦਾ ਬੰਦ ਉਦੋਂ ਆ ਕੋਨੇ ਸੀ ਕਿਹਾ ਆ ਜਾਂਦੇ ਅੱਛਾ ਨਾ ਜੇ ਖੰਗ ਲੱਗ ਜਾਂਦੀ ਨਾ ਕੁੰਦਾ ਪਾਇਆ ਵਿੱਚ ਕੁੰਦਾ ਤੇ ਗੱਲ ਹੈ ਉਹ ਕਰਮ ਵਾਲੇ ਜਦੋਂ ਗਾਇਨ ਨਾ ਆਹੋ ਸੁਣਾਓ ਕਿਵੇਂ ਨਿਕਲਿਆ ਆਪਣੇ ਪਿੰਡੋਂ ਇਹ ਜਦੋਂ ਗਾਇਨ ਇਹਨਾਂ ਵੱਲ ਸਾਦੇ ਸਾਡੇ ਮੁਸਲਮਾਨ ਅੱਛਾ ਭਾਵੇਂ ਸੀ ਲੋਕ ਬੇਇੱਜ਼ਤੀ ਨਾਲ ਇੱਕ ਰਾਈਆਂ ਦੀ 15 ਬਾਲੀਆਂ ਪੋਏ ਸੀ ਅੱਛਾ ਦੂਜੇ ਸਾਲ ਬਾਕੀ ਸਾਰੇ ਮੇਮਲ ਮੁਸਲਮਾਨਾਂ ਚੋਂ ਉਹ ਉਹਨਾਂ ਇਹਨਾਂ ਫਿਰ ਸਾਡੇ ਕਹਿੰਦੇ ਮੁਸਲਮਾਨਾਂ ਦੇ ਵਿੱਚੋਂ ਆਗ ਪੱਤੀ ਅੱਛਾ ਉਹਨਾਂ ਬਾਇਗ ਸਲਾਹ ਕੀਤੀ ਬਾਲਾ ਬੜਾ ਦਮਜੀ ਪੈ ਗਈ ਅਜਲ ਪਾਕਿਸਤਾਨ ਦੀ ਹਿੰਦੁਸਤਾਨ ਦੀ ਆਹੋ ਤੇ ਅਸੀਂ ਉਹਨਾਂ ਉਹ ਛੋਟੀ ਬੰਦੇ ਨਾਲ ਤੋਂ
ਤੀਆਂ ਵਾਲ ਪੁੱਤ ਪਈ ਅੱਛਾ ਕੁਝ ਇਹ ਉਹਨਾਂ ਕਿਹਾ ਬੱਚੇ ਮੁਸਲਮਾਨਾਂ ਦਾ ਜਥਾ ਵੇ ਇਹ ਤੁਸੀਂ ਬੜਾ ਰੱਖਣਾ ਇਹ ਆਂਦਾ ਤੇ ਜੇ ਆਵੇ ਸਿੱਖਾਂ ਦਾ ਤੇ ਅਸੀਂ ਜਾਂਦੇ ਅੱਛਾ ਸਾਡੇ ਪਿੰਡ ਭੱਜਣ ਵਾਲੇ ਜਾ ਕੇ ਗੱਲ ਨਾ ਹੂੰ ਇਹ ਆਂਦਾ ਇਹਨਾਂ ਦਾ ਅੱਛਾ ਇਹ ਦਰਨ ਜਿਹੜਾ ਸਾਨੂੰ ਵੀ ਆਉਂਦੇ ਬੰਦੇ ਦੇ ਲਿਆਂਦੇ ਪੈਣਾ ਲੋਡੇ ਡੰਗਰ ਲੋਥੇ ਹੂੰ ਚਿਹਰੇ ਕੋਲੀ ਦਾ ਜਸਾ ਜਦੋਂ ਆਇਆ ਬੜਾ ਇੱਕ ਧੰਦਾਰ ਆਇਆ ਉੱਥੋਂ ਇੰਡੀਆ ਦਾ ਅੱਛਾ ਉਹਦਾ ਕਿਤੇ ਮਾਲ ਬਚਾ ਮਾਰਦੇ ਸ਼ਾਹ ਦੀ ਅੱਛਾ ਓਏ ਹੋਏ ਔਰ ਫਿਰ ਬਾਗ ਨਾ ਉਹ ਲਾਲੇ ਬੋਲੇ ਅੱਛਾ ਉੱਥੇ ਬਾਗ ਨਾ ਬੰਦੇ ਇਹ ਫਿਰ ਚਲਾਈ ਗੋਲੀ ਜਿਸੇ ਲੋ ਜਸਾ तो लिया नंदन काले काम बनाया थे सच्चे सच्चे हाँ ये मैंने ना तबाही लाभ दी और लाशा था दास हुआ नहीं मेरी बढ़िया लाशा होती हाँ बड़े हुए सिख थे बड़े और सब बच्चे हाँ हाँ जी बदला दिन की जाती बड़ी व्याख्या और व्याख्या ਤੁਹਾਡੇ ਪਿੰਡ ਦੇ ਫਿਰ ਕਿਹੜੇ ਪ੍ਰੋਗਰਾਮ ਨਿਕਲੇ साढ़े पिंड बजा में चलने गए ने लोग पिछों ही जाते हैं दाना पक्का भी करते हैं ਉੱਥੇ ਕੈਂਪ ਚ ਸੱਚੇ ਸੱਚੇ ਉਹ ਵੀ ਆ ਜਾਂਦੇ ਹਨ ਅੱਛਾ ਅੱਛਾ ਲੈ ਜਾਂਦੇ ਹਨ ਕਿ ਸ਼ਾਇਦ ਲੋੜ ਹੁੰਦੀ ਹੁੰਦੇ ਹਨ ਲੈ ਜਾਂਦੇ ਸਨ ਪਿੱਛੇ ਅੱਛਾ ਆ ਉਹਨਾਂ ਨੇ ਸੀ ਉਹ ਮੇਰਾ ਜਦੋਂ ਸ਼ਾਮ ਹੈ ਨਾ ਇਹ ਉਹਦੇ ਪਿੱਛੋਂ ਬੰਦੇ ਤੋਂ ਉਹਦਾ ਮੈਂ ਨਾਮ ਤੇ ਖੜੇ ਅੱਛਾ ਛੋਟੇ ਛੋਟੇ ਜਿਹਦੇ ਨੇ ਮਾਰਿਆ ਉਹਨਾਂ ਨੂੰ ਜਿੱਦਾਂ ਉਹ ਜਸਾ ਪਿੱਛੋਂ ਹਾਂ ਹਾਂ ਬੱਜੇ ਉਹਦੇ ਕੇ ਨੰਬਰ ਅੱਛਾ ਅੱਛਾ ਉੱਤੇ ਤਾਂ ਖੂਨ ਨਹੀਂ ਸਕਦਾ ਜਾਂਦਾ ਇਹਨਾਂ ਮਸੇ ਖਾਓ ਉਹ ਜਿਹੜਾ ਛੇਲੇ ਦਾ ਕੋਡ ਨਹੀਂ ਪਤਾ ਹੈ ਹਾਂਜੀ ਮਾਨ ਸੀ ਹੂੰ ਉਦੋਂ ਬੜਾ ਵੱਡਾ ਸਰਦਾਰ ਸੀ ਉੱਤੇ ਇਕੱਠੇ ਹੋਏ ਸਾਡੇ ਦੋ ਜਨਰਲ ਟੁੱਟੇ ਨੇ ਲਾਂਗੇ ਤੇ ਫਿਰ ਇੱਥੇ ਬੰਦੇ ਬੰਦੇ ਉਹ ਸਾਡਾ ਜੇ ਪਿੰਡ ਖਾਲੀ ਨਹੀਂ ਦਿਵਾਤਾ ਉਹ ਲਾਭ ਸਿੰਘ ਦਾ ਪੁੱਤਰ ਕਿ ਟੈਲੂ ਹੁੰਦਾ ਅੱਛਾ ਤੇ ਕਿ ਜੈਲੂ ਅੱਛਾ ਟੈਲੂ ਤੇ ਜੇਲੂ ਜੈਲੂ ਤੇ ਟੈਲੂ ਅੱਛਾ ਜੈਲੂ ਜੀ ਵੱਡਾ ਸੀ ਜੋ ਉਹ ਆ ਗਿਆ ਨਾ ਅਸੀਂ ਨਾਮ ਦੇ ਖਲੇ ਅੱਛਾ ਉਹ ਆ ਕੇ ਸਾਡਾ ਇੱਕ ਬੰਦੇ ਦਾ ਜਾਂ ਬੰਦਾ ਤੇ ਜਮਾ ਉਹਨੂੰ ਆਂਦਾ ਹੈ ਬੰਦੇ ਦਾ ਨਹੀਂ ਆਦੇ ਬਾਹਰ ਨੇ ਤੇ ਤੁਸੀਂ ਇੱਥੇ ਖਲੋ ਰਹੇ ਹੋ ਕੰਜਰੋ ਇਹ ਤੇ ਮਜ਼ੇ ਲੱਗੇ ਹੁੰਦੇ ਨੇ ਤੇ ਹੋ ਜਾਗਾ ਉਹ ਤੁਹਾਨੂੰ ਕੁਝ ਜਾਂਦਾ ਮਾਰ ਦੇਣਾ ਤੁਹਾਨੂੰ ਉਹ ਸਾਗਿਆ ਹੁਣ ਮੈਂ ਨਾ ਡੋਲੋ ਤੇ ਮੈਂ ਡੋਲ ਬਤਾ ਕੇ ਆਵਾਂ ਉਹ ਸਾਨੂੰ ਇੱਥੇ ਨਾ ਆਵਲਾ ਲੰਗਾ ਗਿਆ ਸਿੱਖਾਂ ਨੂੰ ਨਾਲ ਹੋ ਗਏ ਅੱਛਾ ਅੱਛਾ ਮੈਂ ਤੁਹਾਨੂੰ ਗੁਰਗਾ ਕੇ ਨਾ ਬੰਦੇ ਨਾਲ ਛੇੜੋ ਜਦ ਸਾਡੇ ਤੇ ਪਿੰਡ ਦੇ ਉਹ ਨਹੀਂ ਦਾ ਅੱਛਾ ਇਹ ਨਾਲ ਕੇ ਸਾਡੇ ਉਹ ਭਾਈ ਆਲੇ ਥਾਂ ਨਾ ਪਿੰਡਾਂ ਅੱਛਾ ਬਾਬਾ ਜੀ ਤੁਸੀਂ ਅੰਦਰ ਨਾਇਤ ਖਲੋਤੇ ਹਨ ਤੁਸੀਂ ਵੇਖਾਂ ਨਾ ਵੇਖਣ ਲੁੜਦੀ ਅੰਦਾ ਸ਼ਾਂ ਅੰਬੜੀ ਭਰੀ ਆਂਡੇ ਵਿੱਚ ਨਾ ਬੜੀ ਵੱਡਾ ਵਡਿਆ ਹੋਇਆ ਬੜੀ ਇਹਨਾਂ ਬੋਲਦਾ ਪਿੰਡਾਂ ਦੀ ਬਾਤ ਇੱਥੇ ਸਾਡੇ ਕੋਲ ਨਹੀਂ ਹੋਈ ਆ ਪਿੱਛੋਂ ਆਉਂਦੀਆਂ ਹਾਂ ਉਹ ਇੱਕ ਉਹ ਨਹੀਂ ਪਿੰਡ ਉਹ ਗੁਜਰਾਲ ਦਾ ਆਹੋ ਕੀ ਹੋਏ ਲਾਲਾਪੁਰ ਨਹੀਂ ਉਹ ਕੀ ਉਹ ਗੁਜਰਾਲ ਦਾ ਉਹ ਜੀਜ ਖਾ ਬਟਾਨ ਸੀ ਉਹ ਕੋਲੋ ਵਾਲੇ ਦਾ ਉਹ ਵਿੱਚ ਉਹਦੇ ਦਵਾਈ ਪਈ ਸੀ ਬੱਜੀ ਕਾ ਪਟਾਨ ਬੰਦਾ ਮਾਰਦਾ ਦਾ ਬੰਦੇ ਦਾ ਉਹਦਾ ਦੇਦਾ ਜੀ ਜੀ ਖਾਣਾ ਕੋਲੋ ਵਾਲੇ ਉਹ ਇਹਦਾ ਨਾਮ ਦੇ ਨਾਲ ਹੀ ਅੱਛਾ ਬਾਬਾ ਜੀ ਫਿਰ ਬਾਕੀ ਜਿਹੜਾ ਆਪਣੇ ਸਿੱਖ ਜਿਹੜੇ ਨੇ ਉਹ ਘਰਾਂ ਵਿੱਚ ਮਾਲ ਡੰਗਰ ਵੀ ਦਾਣੇ ਦੋਣੇ ਸਾਰੇ ਕੁਝ ਛੱਡ ਕੇ ਗਏ ਹੋਣੇ ਉਹਨੇ ਲੁੱਟ ਮਾਰ ਕੀਤੀ ਨਹੀਂ ਪਿੰਡ ਵਾਲੇ ਜਾਂ ਲਾਂਭਦੇ ਆ ਕੁਝ ਨਹੀਂ ਕੀ ਲੁੱਟਦਾ ਮਾਲ ਦਾ ਦੋ ਮਾਲ ਤੇ ਜੀ ਕਿਸੇ ਕੋਲ ਆ ਕੱਪੜਾ ਡੰਗੀ ਜਾਂਦਾ
ਨਹੀਂ ਡੰਗਰ ਬੱਚਾ ਵੀ ਹੁੰਦੇ ਆ ਡੰਗਰ ਬੱਚਾ ਭੜੋਲਿਆ ਦਾਣੇ ਦੂਣੇ ਐਵੇਂ ਮੈਂ ਕਿਹਾ ਲਾਮ ਦੇ ਪਿੰਡ ਦੇ ਪਏ ਹੋਣ ਆ ਇਥੋਂ ਆ ਗਾੜਿਆਂ ਦਾ ਇੱਕ ਪਿੰਡ ਨਿੱਕਾ ਜਿਹਾ ਇੱਡਾ ਹੂੰ ਇਹ ਗੁੜੀਆ ਫਗੀਰੋਂ ਮੁਸਲਮਾਨ ਉਹ ਬਿਲਕ ਬਣੇਗਾ ਅੱਛਾ ਇਹ ਪੈਂਦੇ ਤੇ ਕੋਈ ਪਿੱਛੋਂ ਡਾਲੀ ਜਾਂਦਾ ਹੂੰ ਇਹ ਪੈਂਦੇ ਕੱਠਾ ਹੋ ਕੇ ਜਰਾ ਬਣ ਅੱਛਾ ਜਿਵੇਂ ਪਿੱਛੋਂ ਘਰਾਂ ਨੂੰ ਲੁੱਟਣ ਪੈਂਦੇ ਹਨ ਲੁੱਟਣ ਪੈਂਦੇ ਅੱਛਾ ਉਹ ਮੇਰਾ ਮੰਨੇ ਗਾੜ ਕੇ ਨਾ ਕੱਢੇ ਮਸੀਦੇ ਆ ਜਿਹੜਾ ਸਮਾਨ ਸੀ ਸਾਰਾ ਛੱਡ ਦਿੱਤਾ ਕੀ ਜਾਂਦਾ ਹੂੰ ਤੇ ਫਿਰ ਮਾਜਰਾਂ ਦੇ ਤੋਂ ਹੋ ਜਾਇਆ ਜਦੋਂ ਆਏ ਲੋਕ ਉਹ ਜਿੱਦ ਨਾਲ ਦੇ ਲੋਕ ਬਾਬਾ ਜੀ ਬਾਅਦ ਵਿੱਚ ਚਲੇ ਗਏ ਨੇ ਸਿੱਖ 47 ਤੋਂ ਬਾਅਦ ਆਇਆ ਆਪਣਾ ਪਿੰਡ ਵੇਖਣ ਇੱਥੇ ਬਾਹਰ ਆਏ ਅੱਛਾ ਅੰਦਰ ਰਹੇ ਨੇ ਆਉਂਦੇ ਹੂੰ ਇੱਕ ਆਇਆ ਸੀ ਸੰਧੂ ਹੂੰ ਤੇ ਇੱਕ ਮੇਰੇ ਨਹੀਂ ਵੇਦ ਕਾਹੇ ਪਾਣੇ ਅਗਲੇ ਦਿਨ ਅਜੇ ਉਹ ਮਲਾਵਾ ਦੀ ਇੱਕ ਮਲਾਵਾ ਦਾ ਬੱਚਾ ਸੀ ਤੁਹਾਡੇ ਵਾਂਗੂ ਅੱਛਾ ਇੱਕ ਕੁੜੀ ਸੀ ਉਹਨਾਂ ਦੀ ਪੋਤਰੀ ਉਹ ਇੱਥੇ ਜਿਵੇਂ ਤੁਸੀਂ ਆਏ ਐਵੇਂ ਉਹ ਇੱਥੇ ਬਿਲਕੁਲ ਨਹੀਂ ਮਿਲਾਵਾਂ ਮੁਸਲਮਾਨ ਸਨ ਨਹੀਂ ਸਿੱਖ ਸਾਡੇ ਅੱਛਾ ਹੁਣ ਆਏ ਨੇ ਅੱਛਾ ਅੱਛਾ ਚਾਰ 5 ਮਹੀਨੇ ਅੱਛਾ ਇੰਡੀਆ ਜੋ ਇੱਥੇ ਉਹਨੇ ਨਾ ਨਟਕਾਣੇ ਜਦੋਂ ਉਹਨਾਂ ਦਾ ਪਿੰਡ ਹੋਣਾ ਨਾ ਉਹਨਾਂ ਵੱਡਿਆਂ ਦਾ ਆਹੋ ਵੱਡਿਆਂ ਦਾ ਪਿੰਡ ਸੀ ਉਹਨਾਂ ਨੇ ਆ ਚਾਦਰ ਕਰ ਲਈ ਮੈਨੂੰ ਇੰਡੀਆ ਜੋ ਅੱਛਾ ਜੀ ਆਹੋ ਔਰ ਬਹੁਤ ਨਹੀਂ ਸੀ ਉਹ ਦਿੱਤਾ ਥਾ ਉਹ ਮੁੰਡੇ ਉਹ ਮੈਂ ਦੇ ਗਿਆ ਨਾ ਸਾਲ ਕੋਲੋਂ ਪਿਆਰ ਦਿੱਤਾ ਮੈਂ ਦੋਵੇਂ ਸਾਲ ਬਾਪੂ ਮੇਰੇ ਹੱਥ ਪਰ ਲਾ ਕੇ ਨਾ ਚੁੱਪ ਪੈਦਾ ਬਾਪੂ ਮੰਨੇ ਇਹ ਉਹ ਕਿੰਨਾ ਜਹਾਂ ਕਿੰਨਾ ਦੇ ਪਰਿਵਾਰ ਉਹ ਮਲਾਵਾ ਦਾ ਇੱਕ ਕੰਮ ਸੀ ਇੱਥੇ ਮਲਾ ਸਿੱਖ ਸਨ ਮਲਾ ਉਹਨਾਂ ਦਾ ਨਾਂ ਨਹੀਂ ਚੇਤਾ ਕੀ ਸਨ ਵੱਡਿਆਂ ਦਾ ਮਲਾ ਚੇਤਾ ਨੇ ਇੱਕ ਦਾ ਨਾਮ ਮਾਦਰ ਸੀ ਬਹਾਦਰ ਹਾਂ ਅੱਛਾ ਇੱਕ ਦਾ ਨਾਮ ਸ਼ੰਗਾਲਾ ਸੀ ਅੱਛਾ ਅੱਛਾ ਤੇ ਦੂਜਿਆਂ ਦਾ ਨੇ ਮੈਨੂੰ ਨਾ ਉਹ ਜ਼ਮੀਨ ਵੀ ਉਹਨਾਂ ਦੀ ਉਹ ਦਾ ਸੀ ਜਿੱਥੇ ਬੁੱਢਾ ਰਹਿੰਦੇ ਨੇ ਉਹ ਬਾਠਾ ਨੇ ਕੋਲ ਅੱਛਾ ਉੱਥੇ ਅੱਛਾ ਉਹਨਾਂ ਦੀ ਪੋਤਰੀਆਂ ਹਨ ਪੋਤਰੀ ਪੋਤਰਾ ਉਹਨਾਂ ਦੀ ਪਲੋਤਰੀ ਪਲਾਤ ਜੀ ਅੱਛਾ ਉਹ ਆਇਆ ਸਨ ਉਹ ਜੀ ਉਹਨਾਂ ਦੇ ਗਮਾਦਲਾ ਦੇ ਮੱਲ ਬਣੇ ਹੂੰ ਇਹ ਦੁਆਰ ਨੇ ਇਹ ਦਰਿਆ ਨੇ ਸਰ ਖਾਂਦੇ ਮਾਦਲਾ ਨੇ ਬਾਮਨ ਹੂੰ ਤੇ ਸਾਹ ਦੇ ਮਾਂ ਦੀ ਦਾਲ ਪਕਾਉਂਦੇ ਜੱਗ ਲੱਗਦਾ ਸੀ ਤੇ ਫਿਰ ਗੋਲ ਕੌਡੀ ਹੁੰਦੀ ਸੀ ਜੱਗ ਲੱਗਦਾ ਸੀ ਤੇ ਸਾਹ ਦੀ ਮਾਂ ਦੀ ਦਾਲ ਸਾਹ ਦੀ ਪਕਾਉਂਦੇ ਦਰਿਆ ਨੇ ਸਰ ਚੰਗੀ ਲੱਗ ਅੱਛਾ ਨਾ ਰੋਟੀਆਂ ਨਾ ਮਾਤਾ ਰਾਣੀ ਤੇ ਪਕਾਉਂਦੇ ਹਨ ਆ ਅੱਛਾ ਬਾਮਨ ਸਮਝ ਲੱਗ ਗਈ ਮਾਤਾ ਰਾਣੀ ਉਹਨਾਂ ਦੀ ਹੋ ਗਈ ਮੁਸਲਮਾਨ ਉਹ ਮਾਤਾ ਹਾਂ ਉਹ ਮਾਤਾ ਬੜੀ ਨਿਕਲਦੀ ਅੱਛਾ ਫਿਰ ਉੱਥੇ ਜਾ ਕੇ ਨਾ ਮਾਤਾ ਰਾਣੀ ਦਾ ਮੱਥਾ ਚੱਟਾ ਉਹ ਪੜਦੀ ਆ ਨਹੀਂ ਉਹ ਦਾਲ ਦੋਲ ਜਿਹੜੇ ਨੇ ਉਹ ਹੀ ਖਾਂਦੇ ਹਨ ਕਿ ਮੁਸਲਮਾਨ ਵੀ ਦੱਬੀ ਜਾਂਦੇ ਹਨ ਜਿਹਨੂੰ ਮੱਥਾ ਲੈਂਦਾ ਸਾਰੇ ਇਕੱਠੇ ਖਾਂਦੇ ਅੱਛਾ ਹਾਂ ਉਹ ਜਵਾਬ ਬੰਦਾ ਹਾਂ ਅੱਜ ਮੈਂ ਅਸੀਂ ਲੰਗਰ ਨਹੀਂ ਲਾਉਂਦੇ ਮੈਂ ਹਾਂਜੀ ਇੰਜ ਲਾਉਂਦੇ ਹਨ ਹਾਂ ਸਾਰੀ ਮਾਂ ਵੀ ਖਾਂਦੀ ਹਾਂ ਸਹੀ ਹੋ ਹਾਂਜੀ ਚਲੋ ਜੀ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੇ ਤੋਂ ਟਾਈਮ ਦਿੱਤਾ। ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸੌਂਦੇ ਹੋ, ਇਜਾਜ਼ਤ ਰੱਬ ਰੱਖੇ।